ਕਾਂਗਰਸ ਨੇ 84 ਦਾ ਇਸ਼ੂ ਕੀ ਚੱਕਣਾ ਹੈਗਾ। ਹੁਣ ਸਾਡੇ ਇੱਧਰਲੇ ਪਿੰਡਾਂ ਵਿੱਚ ਕਾਫੀ ਕੈਂਸਰ ਦੇ ਕੇਸਿਸ ਆ ਰਹੇ ਆ, ਪਰ ਇਹ ਕਿਤੇ ਜਲੰਧਰ ਦੀ ਇਲੈਕਸ਼ਨ 'ਚ ਕਿਤੇ ਚਰਚਾ ਦਾ ਵਿਸ਼ਾ ਨਹੀਂ ਆ। ਗੱਡੀਆਂ ਤੇ ਜਿਹੜੇ ਮਹਿੰਗੇ ਉਹ ਪ੍ਰੋਗਰਾਮ ਕਰਦੇ ਆ ਉਹਨਾਂ 'ਚ ਜਾਣ ਨਾ ਤੇ ਉਹ ਦੇਖਣ ਵੀ ਵਿਚਾਰ ਕਿਹਦੇ ਕੋਲ ਵਧੀਆ ਹੈ। ਵਿਚਾਰਾਂ ਦੀ ਲੜਾਈ ਹੋਵੇ ਨਾ ਕਿ ਪਦਾਰਥਾਂ ਦੀ। ਮਤਲਬ ਸੋਸਾਇਟੀ ਦਾ ਵੀ ਪ੍ਰੋਐਕਟਿਵ ਹੋਣਾ ਪੈਣਾ। ਜੇ ਉਹਨਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਸਰਮਾਏ ਦੇ ਇਰਦ ਗਿਰਦ ਬਹੁਤ ਘੁੰਮਦੀ ਆ, ਜਿਹਦੇ ਵਿੱਚ ਲੋਕਾਂ ਦੇ ਭਲੇ ਦੇ ਲਈ ਕੋਈ ਗੱਲ ਹੈ ਨਹੀਂ, ਮਤਲਬ ਖੋਖਲੀ ਰਾਜਨੀਤੀ ਆ, ਜਿਹਨੂੰ ਰੱਦ ਕਰਨਾ ਤੇ ਚੰਗਾ ਬਦਲ ਲੱਭਣਾ ਹੀ ਪੰਜਾਬ ਲਈ ਹੱਲ ਆ। ਵੀ ਜਿਹੜੀਆਂ ਕਿਰਤੀ ਜਮਾਤਾਂ ਆ ਉਹ ਜ਼ਿਆਦਾਤਰ ਆਪਣੇ ਕਿੱਤੇ ਦੀਆਂ ਗੱਲ ਕਰਦੀਆਂ, ਉਹ ਸਰਕਾਰਾਂ ਦੀਆਂ ਨੀਤੀਆਂ ਬਾਰੇ ਬਹੁਤ ਡਿਸਕਸ਼ਨ ਨਹੀਂ ਕਰਦੀਆਂ। ਜੇ ਕਿਤੇ ਆਪਾਂ ਕਰਨ ਵੀ ਲੱਗ ਪਈ ਉਹਨੇ ਕਹਿਣਾ ਲੈ ਇੱਥੇ ਵੀ ਰਾਜਨੀਤੀ ਝੜਨ ਲੱਗ ਪਿਆ, ਤੇ ਉਹ ਉਹਨਾਂ ਨੂੰ ਜਿੱਦਾਂ ਉਹਨਾਂ ਦੀ ਮਾਨਸਿਕਤਾ ਇਦਾਂ ਬਣਾਈ ਜਾਂਦੀ ਆ ਵੀ ਜੇ ਕੋਈ ਉਹਨਾਂ 'ਚ ਕੋਈ ਪਾਲਿਸੀ ਮੇਕਿੰਗ ਦੀ ਬਾਰੇ ਡਿਸਕਸ਼ਨ ਕਰਨਾ ਵੀ ਸ਼ੁਰੂ ਕਰੇ ਤੇ ਉਹਨੂੰ ਵੀ ਉਹ ਰਜਿਸਟ ਕਰਦੇ ਆ। ਤੇ ਸਾਨੂੰ ਸੁਸਾਇਟੀ ਨੂੰ ਇੰਪਾਵਰ ਕਰਨਾ ਚਾਹੀਦਾ। ਉਸ ਸੁਸਾਇਟੀ ਇੰਪਾਵਰ ਹੋ ਜਾਵੇ, ਉਹ ਚਾਹੇ ਫਿਰ ਸਾਨੂੰ ਸਵਾਲ ਕਰੇ, ਚਾਹੇ ਸਵਾਲਾਂ ਦਾ ਸਾਡੇ ਤੋਂ ਸਾਹਮਣਾ ਵੀ ਨਾ ਹੋਵੇ, ਚਾਹੇ ਸਾਨੂੰ ਉਹ ਸਵਾਲਾਂ ਕਰਕੇ ਭੱਜਣਾ ਵੀ ਪਵੇ, ਪਰ ਸੁਸਾਇਟੀ ਦੇ ਇੰਟਰਸਟ ਵਿੱਚ ਸੁਸਾਇਟੀ ਨੂੰ ਇੰਪਾਵਰ ਕਰਨਾ ਹੀ ਇੱਕ ਸਹੀ ਇਮਾਨਦਾਰੀ ਆ ਸੁਸਾਇਟੀ ਪ੍ਰਤੀ। ਪਿਛਲੇ ਜਿਹੜੇ ਵਾਅਦੇ ਹੋਰ ਕਰ ਦਿੰਦੀਆਂ ਆ ਉਹ ਪੂਰੇ ਨਹੀਂ ਕਰਦੀਆਂ, ਵੋਟਾਂ ਲੈ ਜਾਂਦੀਆਂ, ਅਗਲੀ ਵਾਰ ਜਦੋਂ ਆਉਂਦੀਆਂ ਨਵੇਂ ਵਾਅਦੇ ਹੋਰ ਕਰ ਦਿੰਦੀਆਂ, ਪਿਛਲਾ ਚੇਤਾ ਭੁੱਲ ਜਾਂਦਾ। ਤੇ ਲੋਕਾਂ ਦੀ ਇੰਨੀ ਇੰਪਾਵਰਮੈਂਟ ਨਹੀਂ, ਲੋਕ ਪੰਜਾਬ ਦੇ ਇੰਨਾ ਪੜ੍ਹਦੇ ਨਹੀਂ ਹੈਗੇ ਵੀ ਉਹ ਪਿਛਲੇ ਮੋਹਰੇ ਰੱਖ ਸਕਣ। ਜਿਹੜਾ ਮੌਜੂਦਾ ਪ੍ਰਬੰਧ ਹੈਗਾ ਉਹ 'ਚ ਇੱਕ ਲੋਕ ਪੱਖੀ ਸੁਧਾਰਾਂ ਦੀ ਬਹੁਤ ਲੋੜ ਆ, ਜਿਹ 'ਚ ਬੰਦਾ ਇੰਪਾਵਰ ਹੋਵੇ। ਜਿਹੜਾ ਮੌਜੂਦਾ ਸਿਸਟਮ ਹੈ ਉਹ 'ਚ ਬੰਦਾ ਇੰਪਾਵਰ ਨਹੀਂ ਹੈਗਾ, ਸਿਰਫ ਰੂਲਿੰਗ ਕਲਾਸ ਦੇ 4 ਬੰਦੇ ਇੰਪਾਵਰ ਹੁੰਦੇ ਆ। ਸੈਂਟਰ ਸਟੇਜ 'ਚ ਬਹੁਤੀ ਵਾਰੀ ਮੁੱਦੇ ਰਹਿੰਦੇ ਨੇ ਕਿਸਾਨਾਂ ਦੇ। ਉਹ ਮਜ਼ਦੂਰ ਵਰਗ ਜਿਹੜਾ ਪਿੰਡਾਂ ਦੇ ਵਿੱਚ ਰਹਿੰਦਾ ਹੈ, ਉਹ ਮਜ਼ਦੂਰ ਵਰਗ ਜਿਹੜਾ ਸਵੇਰ ਉੱਠ ਕੇ ਦਿਹਾੜੀ ਦੀ ਤਲਾਸ਼ ਦੇ ਵਿੱਚ ਨਿਕਲਦਾ, ਜੇ ਦਿਹਾੜੀ ਮਿਲਦੀ ਹੈ ਤਾਂ ਸ਼ਾਮ ਨੂੰ ਬੱਚਿਆਂ ਦੇ ਮੂੰਹ ਵਿੱਚ ਕੁਝ ਪੈਂਦਾ, ਉਹ ਵਰਗ ਦੀ ਗੱਲ ਕਿਤੇ ਨਹੀਂ ਹੁੰਦੀ। ਜੇ ਉਹ ਵਰਗ ਕਿਤੇ ਧਰਨਾ ਲਾਉਣਾ ਚਾਹੁੰਦਾ ਉਸ ਨੂੰ ਧਰਨਾ ਨਹੀਂ ਲਾਉਣ ਦਿੱਤਾ ਜਾਂਦਾ, ਰੇਲਵੇ ਲਾਈਨਾਂ ਦੇ ਉੱਪਰੋਂ ਕੁੱਟ ਕੇ ਭਜਾ ਦਿੱਤਾ ਜਾਂਦਾ। ਪਰ ਅਸਲ 'ਚ ਉਹਨਾਂ ਨੇ ਆਪਣਿਆਂ ਨੂੰ ਲਗਾਤਾਰ ਇੰਪਾਵਰ ਕੀਤਾ ਆ, ਮਤਲਬ ਲਗਾਤਾਰ ਜਥੇਬੰਦ ਕੀਤਾ ਆ ਤੇ ਆਪਣੇ ਇੰਟਰਸਟ ਲਈ ਲੜਦੇ ਆ, ਆਪਣੇ ਮੁੱਦਿਆਂ ਤੇ ਲੜਦੇ ਆ। ਸਹੀ ਗੱਲ ਆ, ਉਹ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਉਹ ਜ਼ਿਆਦਾ ਜਦੋਂ ਲੜਦੇ ਆ, ਜ਼ਿਆਦਾ ਜਥੇਬੰਦ ਆ, ਜ਼ਿਆਦਾ ਇੰਪਾਵਰ ਆ, ਔਰ ਉਹਨਾਂ ਦੀਆਂ ਇਸ਼ੂ ਵੀ ਇਦਾਂ ਦੇ ਹੀ ਆ। ਉਹ 22 'ਚ ਵੀ ਆਏ ਸੀਗੇ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ, ਕਿਉਂਕਿ ਕਾਂਗਰਸ ਨੂੰ ਫਿਕਰ ਸੀਗਾ ਵੀ ਬਸਪਾ ਨਹੀਂ ਜਿੱਤਣੀ ਚਾਹੀਦੀ, ਕਿਉਂਕਿ ਇਹਨਾਂ ਦਾ ਬੇਸ ਤਾਂ ਅਸੀਂ ਸਾਂਭ ਕੇ ਬੈਠੇ ਹਾਂ। ਜਦ ਬੰਦਾ ਹੀ ਗਾਇਬ ਰਹਿਣਾ ਕੌਂਸਟੀਟੂਐਂਸੀ, ਤਾਂ ਉਹਦੇ ਰਿਫਾਰਮ ਲਈ ਕਿੱਦਾਂ ਕੰਮ ਕਰ ਸਕਦਾ, ਉਹਨਾਂ ਲੋਕਾਂ ਦੀ ਸਹੀ ਨੁਮਾਇੰਦਗੀ ਕਿੱਦਾਂ ਕਰ ਸਕਦਾ। ਕਹਿਣ ਦਾ ਮਤਲਬ ਕਹਿ ਸਕਦੇ ਆ ਵੀ ਇੱਥੋਂ ਉੱਠ ਕੇ ਲੋਕਾਂ ਨੂੰ ਉੱਥੇ ਜਾਣਾ ਪਊ ਆਪਣਾ ਦਰਦ ਦੱਸਣ ਲਈ। ਲੱਭਣਾ ਹੀ ਨਹੀਂ, ਬੰਦਾ ਹੀ ਨਹੀਂ ਲੱਭਣਾ। ਉੱਥੇ ਗਏ ਆ ਵੀ ਪਤਾ ਨਹੀਂ ਅੱਗੇ ਹੋਵੇ 120 ਕਿਲੋਮੀਟਰ ਹੋਰ ਅੱਗੇ ਬੰਦਾ ਲੱਭਿਆ ਹੋਵੇ, ਤੇ ਉਹ ਪਰਪਸ ਹੀ ਫੇਲ ਹੋ ਜਾਣਾ ਆ ਜਿਸ ਲਈ ਵੋਟਾਂ ਪਵਾਈਆਂ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਅਸੀਂ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਮੌਜੂਦ ਹਾਂ। ਇਸ ਸਮੇਂ ਜਿਸ ਤਰੀਕੇ ਦੇ ਨਾਲ ਤੁਸੀਂ ਸਾਰੇ ਖਬਰਾਂ ਦੇ ਵਾਸਤਾ ਹੁੰਦੇ ਰਹਿੰਦੇ ਹੋ, ਇਸ ਦੇ ਵਿਚਾਲੇ ਇਸ ਸਮੇਂ ਭਾਰਤ ਵਿੱਚ ਅੱਧੀਆਂ ਚੋਣਾਂ ਹੋ ਚੁੱਕੀਆਂ ਨੇ ਤੇ ਅੱਧੀਆਂ ਬਾਕੀ ਨੇ। ਅੰਤ ਦੇ ਵਿੱਚ ਭਾਰਤ ਦਾ ਦਿਲ ਮੰਨੇ ਜਾਂਦੇ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ, ਜਿਸ ਨੂੰ ਲੈ ਕੇ ਜੱਦੋ-ਜਹਿਦ ਸਾਰੀਆਂ ਪਾਰਟੀਆਂ ਦੀ ਲੱਗੀ ਹੋਈ ਹੈ। ਹਰ ਕੋਈ ਜ਼ੋਰ ਲਾ ਰਿਹਾ ਹੈ ਕਿ ਉਹ ਆਪਣੇ ਹੱਕ ਦੇ ਵਿੱਚ ਲੋਕਾਂ ਨੂੰ ਸਹਿਮਤ ਕਰ ਸਕੇ। ਆਪਣੇ ਏਜੰਡੇ ਦੱਸੇ ਜਾ ਰਹੇ ਨੇ, ਗੱਲਾਂ ਬਾਤਾਂ ਹੋ ਰਹੀਆਂ ਨੇ। ਇਸ ਸਮੇਂ ਸਾਡੇ ਨਾਲ ਬਸਪਾ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜਿਹੜੇ ਕਿ ਜਲੰਧਰ ਤੋਂ ਨੇ, ਉਹ ਸਾਡੇ ਨਾਲ ਮੌਜੂਦ ਨੇ। ਸਵਾਗਤ ਕਰਦੇ ਹਾਂ, ਉਹਨਾਂ ਨਾਲ ਸਾਂਝ ਪਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਹਾਂਜੀ ਹਾਂਜੀ। ਕਿਵੇਂ ਚੱਲ ਰਿਹਾ ਕੈਂਪੇਨ? ਠੀਕ ਆ। ਉੱਦਾਂ ਮਤਲਬ ਜਦੋਂ ਅਖੀਰਲੇ ਦਿਨ ਹੁੰਦੇ ਉਦੋਂ ਕਾਫੀ ਮੁਸ਼ਕਲ ਹੁੰਦਾ, ਕਿਉਂਕਿ ਮੀਟਿੰਗਾਂ ਇੱਕਦਮ ਜ਼ਿਆਦਾ ਹੁੰਦੀਆਂ ਜੀ, ਤੇ ਪਰ ਫਿਰ ਵੀ ਵਧੀਆ ਆ ਕਿਉਂਕਿ ਲੋਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਸੈਟੀਸਫਾਈ ਕਰਦੀ ਆ ਵੀ ਅਸੀਂ ਇਸ ਇਲੈਕਸ਼ਨ 'ਚ ਇੱਕ ਆਪਣਾ ਕੋਰ ਏਜੰਡਾ ਰੱਖਣ 'ਚ ਕਾਮਯਾਬ ਹੋ ਰਹੇ ਹਾਂ। ਵੀ ਜਿਹੜੇ ਆਮ ਲੋਕਾਂ ਦੇ ਮੁੱਦੇ ਆ, ਜਿਹੜੇ ਕਿ ਚਾਹੇ ਕਾਂਗਰਸ ਆ ਜਾਂ BJP ਜਾਂ ਆਪ ਆ, ਜਿਨ੍ਹਾਂ ਦੇ ਕੈਂਡੀਡੇਟਾਂ ਤੋਂ ਜਾਂ ਪਾਰਟੀਆਂ ਕੈਂਪੇਨ ਤੋਂ ਗਾਇਬ ਆ, ਵੀ ਅਸੀਂ ਉਹ ਹੈਲਥ ਦਾ ਇਸ਼ੂ ਆ, ਐਜੂਕੇਸ਼ਨ ਦਾ ਇਸ਼ੂ ਆ, ਪੰਜਾਬ ਦੇ ਪਾਣੀਆਂ ਦਾ ਇਸ਼ੂ ਆ, ਪ੍ਰਸ਼ਾਸਨਿਕ ਸੁਧਾਰਾਂ ਦਾ ਇਸ਼ੂ ਆ, ਮਤਲਬ ਨਿਆਂ ਨਹੀਂ ਲੋਕਾਂ ਨੂੰ ਮਿਲਦਾ, ਇਹ ਸਾਰਾ ਜਿਹੜਾ ਅਸੀਂ ਮਜ਼ਬੂਤੀ ਨਾਲ ਇਸ ਵਾਰ ਔਰ ਇਹਨਾਂ ਪਾਰਟੀਆਂ ਵੱਲੋਂ ਜਿਹੜਾ ਪੰਜਾਬ ਦੇ ਲੋਕਾਂ ਤੇ ਸਰਕਾਰੀ ਮਸ਼ੀਨਰੀ ਦੁਰਵਰਤੋਂ ਕਰਕੇ ਜਿਹੜਾ ਉਹਨਾਂ ਦਾ ਘਾਣ ਕੀਤਾ ਗਿਆ, ਇਹ ਸਾਰੇ ਇਸ਼ੂ ਅਸੀਂ ਕਾਫੀ ਹੱਦ ਤੱਕ
ਸੈਂਟਰ ਸਟੇਜ ਤੇ ਇਸ ਇਲੈਕਸ਼ਨ 'ਚ ਲੈ ਕੇ ਆਏ ਹਾਂ ਤੇ ਇਸ ਗੱਲੋਂ ਮੈਨੂੰ ਬਹੁਤ ਸੈਟੀਸਫੈਕਸ਼ਨ ਹੈਗੀ ਆ। ਮਤਲਬ ਕਿ ਤੁਸੀਂ ਕਹਿ ਰਹੇ ਹੋ ਸੈਂਟਰ ਸਟੇਜ ਦਾ ਮਤਲਬ ਇਹ ਹੋ ਗਿਆ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹਨੂੰ ਬਾਕੀ ਧਿਰਾਂ ਵੀ ਕਬੂਲ ਰਹੀਆਂ ਨੇ ਜਾਂ ਉਹ ਤੁਹਾਡੇ ਬਰੋਬਰ ਉਹਨੂੰ ਚੱਕ ਰਹੀਆਂ ਨੇ, ਗੱਲ ਹੋ ਰਹੀ ਹੈ ਉਸ ਦੇਖੋ ਉਹ ਉਹਨਾਂ ਨੇ ਤਾਂ ਨਹੀਂ ਚੱਕਣਾ ਹੁੰਦਾ ਕਿਉਂਕਿ ਉਹਦੇ ਵਿੱਚ ਹੁਣ ਕਾਂਗਰਸ ਨੇ 84 ਦਾ ਇਸ਼ੂ ਕੀ ਚੱਕਣਾ ਹੈਗਾ। ਮੰਨ ਲਓ ਕਾਂਗਰਸ ਤੇ ਆਪ ਆ, ਮਤਲਬ ਜ਼ਿਆਦਾ ਕਾਂਗਰਸ ਦਾ ਰਿਹਾ ਵੀ ਉਹਨਾਂ ਨੇ ਹੈਲਥ ਸਿਸਟਮ ਇੱਥੇ ਸਰਕਾਰੀ ਖਤਮ ਕੀਤਾ, ਸ਼ੁਰੂਆਤ ਉਹਨਾਂ ਨੇ ਕੀਤੀ, ਆਪ ਨੇ ਫਾਈਨਲ ਕੀਤੀ, ਆਪ ਨੇ 80,000 ਕਰੋੜ, ਮਤਲਬ ਪਹਿਲਾਂ 50 ਫਿਗਰ ਸੀ ਹੁਣ ਮੈਨੂੰ ਪੱਤਰਕਾਰ ਦੱਸਦੇ 80,000 ਕਰੋੜ ਹੋ ਗਿਆ ਤੇ ਇਹ ਤਾਂ ਉਹਨਾਂ ਨੇ ਚੱਕਣਾ ਨਹੀਂ। ਪਰ ਇਹ ਆ ਵੀ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਹੈ, ਮਸਲਾ ਸੁਸਾਇਟੀ ਦਾ ਆ। ਜਿਸ ਤਰ੍ਹਾਂ ਹੁਣ ਸਾਡੇ ਇੱਧਰਲੇ ਪਿੰਡਾਂ ਵਿੱਚ ਕਾਫੀ ਕੈਂਸਰ ਦੇ ਕੇਸਿਸ ਆ ਰਹੇ ਆ ਤੇ ਪਰ ਇਹ ਵੀ ਕਿਤੇ ਗਾਇਬ ਹੈ ਨਹੀਂ, ਮਤਲਬ ਲੋਕ ਮਰ ਰਹੇ ਆ ਇਸ ਬਿਮਾਰੀ ਦੇ ਨਾਲ। ਔਰ ਪਹਿਲਾਂ ਆਪਾਂ ਮਾਲਵੇ ਸੁਣਦੇ ਸੀਗੇ ਤੇ ਸਾਡੇ ਕੈਂਸਰ ਟ੍ਰੇਨ ਚੱਲਦੀ ਸੀ ਪਰ ਸਾਡੇ ਵੀ ਇੱਧਰ ਆ ਰਿਹਾ, ਪਰ ਇਹ ਕਿਤੇ ਜਲੰਧਰ ਦੀ ਇਲੈਕਸ਼ਨ 'ਚ ਕਿਤੇ ਚਰਚਾ ਦਾ ਵਿਸ਼ਾ ਨਹੀਂ ਆ। ਔਰ ਅਸੀਂ ਲਗਾਤਾਰ ਇਹ ਮੁੱਦੇ ਲੋਕਾਂ 'ਚ ਲੈ ਕੇ ਗਏ ਆ ਔਰ ਇਸ ਕਰਕੇ ਲੋਕੀ ਇਹਨੂੰ ਸੁਣ ਰਹੇ ਆ ਔਰ ਤਦੇ ਹੀ ਸਾਨੂੰ ਭਰਮਾ ਹੁੰਗਾਰਾ ਮਿਲ ਰਿਹਾ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਕੈਂਸਰ ਜਾਂ ਹੋਰ ਮੁੱਦੇ, ਗੱਲ ਤਾਂ ਬਹੁਤ ਸਾਰੇ ਕਰਦੇ ਨੇ, ਬਹੁਤ ਪਾਰਟੀਆਂ ਵੀ ਇਹ ਦਾਅਵਾ ਕਰਦੀਆਂ ਨੇ ਅਸੀਂ ਲੋਕਾਂ ਨੂੰ ਬੋਲਣ ਲਾਇਆ, ਪਰ ਜਦੋਂ ਕੋਈ ਬੋਲਣ ਲੱਗਦਾ ਹੈ, ਜਦੋਂ ਕੋਈ ਉੱਠ ਕੇ ਖੜਾ ਹੁੰਦਾ ਹੈ ਸਵਾਲ ਕਰਨ ਦੇ ਲਈ, ਜਿਹੜੇ ਨਾਲ ਪੁਲਿਸ ਕਰਮੀ ਹੁੰਦੇ ਉਹ ਇਸੇ ਕੰਮ ਨੂੰ ਹੁੰਦੇ ਆ, ਉਹ ਬਿਠਾ ਦਿੰਦੇ ਵੀ ਭਾਈ ਸਾਹਿਬ ਨੂੰ ਸਪੀਚ ਦੇ ਲੈਣ ਦਿਓ ਫਿਰ ਬੋਲਿਓ। ਪਰ ਜਦੋਂ ਭਾਈ ਸਾਹਿਬ ਸਪੀਚ ਦਿੰਦੇ ਨੇ ਭਾਈ ਸਾਹਿਬ ਨਾਲ ਲੱਗਦਾ ਨਿਕਲ ਜਾਂਦੇ ਨੇ ਉੱਥੋਂ। ਫਿਰ ਕਦੋਂ ਇਹ ਸੈਂਟਰ ਸਟੇਜ 'ਤੇ ਮੁੱਦੇ ਲੋਕ ਲੈ ਕੇ ਆਉਣ ਜਿਸ ਤਰੀਕੇ ਨਾਲ ਹੁਣ 10 ਦਿਨ ਰਹਿੰਦੇ ਨੇ, ਆਹੀ ਸਭ ਤੋਂ ਵੱਧ ਕਰੂਸ਼ਲ ਸਮਾਂ ਹੁੰਦਾ ਹੈ। ਇਸੇ ਸਮੇਂ ਦੇ ਵਿੱਚ ਸਭ ਤੋਂ ਵੱਧ ਮੁੱਦਾ ਜੇ ਕੋਈ ਏਰੀਏ ਦਾ ਹੋਵੇ, ਲੋਕਲ ਮੁੱਦਾ ਹੋਵੇ, ਉਹ ਰੱਖਣ ਦਾ ਮੌਕਾ ਹੁੰਦਾ ਕਿਉਂਕਿ ਇੱਕ ਵਾਰੀ ਚੋਣਾਂ ਹੋ ਗਈਆਂ, ਜਿਹੜਾ ਜਿੱਤ ਗਿਆ ਉਸਨੇ ਉਸ ਤੋਂ ਬਾਅਦ ਉਹ ਮੁੱਦਿਆਂ ਤੇ ਧਿਆਨ ਦੇਣਾ ਨਹੀਂ ਦੇਣਾ ਇਸ ਦੀ ਕੋਈ ਗਾਰੰਟੀ ਨਹੀਂ ਕਰ ਸਕਦਾ। ਫਿਰ ਲੋਕ ਕੀ ਕਰਨ? ਤੁਹਾਨੂੰ ਕੀ ਲੱਗਦਾ ਹੈ ਕਿ ਇਹੋ ਜਿਹੇ ਸਮੇਂ ਦੇ ਵਿੱਚ ਲੋਕਾਂ ਨੂੰ ਕਿਵੇਂ ਇਸ ਮੁੱਦਿਆਂ ਨੂੰ ਅੱਗੇ ਰੱਖਣਾ ਚਾਹੀਦਾ? ਐਜੂਕੇਸ਼ਨ ਦੇ ਨਾਲ ਜਾਂ ਹੋਰ ਕਿਹੜੇ ਸਾਧਨ ਨੇ ਜਿਨ੍ਹਾਂ ਨਾਲ ਇਹ ਜਿਹੜੇ ਸਾਰੇ ਮੁੱਦੇ ਨੇ, ਕੈਂਸਰ ਹੋ ਗਿਆ, ਜਿਹੜੇ ਵੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਨੂੰ ਅੱਗੇ ਸੈਂਟਰ ਸਟੇਜ 'ਤੇ ਕਿਵੇਂ ਲਿਆਉਣ, ਆਮ ਲੋਕ ਕਿਵੇਂ ਲੈ ਕੇ ਆਉਣ? ਦੇਖੋ ਸਾਰਾ ਇਸ਼ੂ ਸੁਸਾਇਟੀ ਨੂੰ ਤਾਕਤਵਰ ਕਰਨ ਦਾ ਆ, ਉਹਨੂੰ ਇੰਪਾਵਰ ਕਰਨ ਦਾ ਆ ਤੇ ਸੁਸਾਇਟੀ ਨੂੰ ਇੰਪਾਵਰ ਕੀਤੇ ਬਗੈਰ ਕੋਈ ਹੱਲ ਨਹੀਂ। ਮਤਲਬ ਜੇ ਅਸੀਂ ਲੋਕਾਂ ਦੇ ਅਸਲ ਨੁਮਾਇੰਦੇ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਸੁਸਾਇਟੀ ਨੂੰ ਇੰਪਾਵਰ ਕਰਨਾ ਚਾਹੀਦਾ। ਉਸ ਸੁਸਾਇਟੀ ਇੰਪਾਵਰ ਹੋ ਜਾਵੇ, ਉਹ ਚਾਹੇ ਫਿਰ ਸਾਨੂੰ ਸਵਾਲ ਕਰੇ, ਚਾਹੇ ਸਵਾਲਾਂ ਦਾ ਸਾਡੇ ਤੋਂ ਸਾਹਮਣਾ ਵੀ ਨਾ ਹੋਵੇ, ਚਾਹੇ ਸਾਨੂੰ ਉਹ ਸਵਾਲਾਂ ਕਰਕੇ ਭੱਜਣਾ ਵੀ ਪਵੇ, ਪਰ ਸੁਸਾਇਟੀ ਦੇ ਇੰਟਰਸਟ ਵਿੱਚ ਸੁਸਾਇਟੀ ਨੂੰ ਇੰਪਾਵਰ ਕਰਨਾ ਹੀ ਇੱਕ ਸਹੀ ਇਮਾਨਦਾਰੀ ਆ ਸੁਸਾਇਟੀ ਪ੍ਰਤੀ। ਕਿਉਂਕਿ ਮੰਨ ਲਓ ਹੁਣ ਮੈਨੂੰ ਲੱਗਦਾ ਵੀ ਇੱਕ ਪਾਸੇ ਇੱਕ ਨੁਮਾਇੰਦਾ ਆ, ਇੱਕ ਪਾਸੇ ਸਾਰੀ ਸੁਸਾਇਟੀ ਆ ਤੇ ਪੂਰੀ ਸੁਸਾਇਟੀ ਇੱਕ ਨੁਮਾਇੰਦੇ ਨੂੰ ਸਵਾਲ ਨਾ ਪੁੱਛ ਸਕੇ ਤੇ ਇੱਕ ਨੁਮਾਇੰਦਾ ਹੈ ਤਾਂ ਉਹ ਵੀ ਇੱਕ ਵਿਅਕਤੀ ਆ ਵੀ ਉਹਦੇ ਇੰਟਰਸਟ ਬਚਾਉਣ ਦੇ ਚੱਕਰ ਵਿੱਚ ਸੁਸਾਇਟੀ ਨੂੰ ਇੰਪਾਵਰ ਹੋਣ ਤੋਂ ਰੋਕ ਲਿਆ ਜਾਵੇ। ਕੜਮ ਚੌਧਰੀ ਹੁੰਦੇ ਨੇ ਨਾ ਜਿਹੜੇ ਵਿੱਚ, ਮਾਫ ਕਰਨਾ ਤੁਹਾਡੀ ਗੱਲ ਰੋਕ ਰਿਹਾ, ਜਿਹੜੇ ਕੜਮ ਚੌਧਰੀ ਹੁੰਦੇ ਨੇ, ਲਾ ਲਓ ਜਿਹੜੇ ਮੀਟਿੰਗਾਂ ਆਰਗੇਨਾਈਜ਼ ਕਰ ਰਹੇ ਹੁੰਦੇ ਨੇ, ਉਹਨਾਂ ਦੇ ਆਪਣੇ ਵਕਾਰ ਤੇ ਗੱਲ ਆ ਜਾਂਦੀ ਆ ਵੀ ਯਾਰ ਸਾਡੀ ਮੀਟਿੰਗ ਹੈ, ਸਾਡੀ ਮੀਟਿੰਗ ਇਹ ਖਰਾਬ ਕਰ ਰਿਹਾ ਬੰਦਾ, ਇਹਨੂੰ ਬਿਠਾਓਗੇ, ਇਹਨੂੰ ਇੱਥੋਂ ਬਾਹਰ ਕੱਢੋ, ਇਸ ਤਰੀਕੇ ਦੀਆਂ। ਫਿਰ ਉਹ ਜਦੋਂ ਮੰਨ ਲਓ ਫਿਰ ਉਹ ਚਾਪਲੂਸੀ ਹੋ ਗਈ ਇੱਕ ਤਰ੍ਹਾਂ ਦੀ, ਉਸ ਦੇ ਚੱਕਰ 'ਚ ਤੁਸੀਂ ਜਿਹੜੇ ਸੈਂਟਰ ਸਟੇਜ ਤੇ ਮੁੱਦੇ ਆਉਣੇ ਚਾਹੀਦੇ ਨੇ ਉਹ ਪਾਸੇ ਕਰ ਦਿੱਤੇ ਜਾਂਦੇ ਨੇ ਬਹੁਤ ਲੋਕਾਂ ਕੋਲ। ਦੇਖੋ ਇਹ ਬੈਰੀਅਰ ਬ੍ਰੇਕ ਕਰਨੇ ਪੈਣੇ। ਜਿਹੜਾ ਤੁਸੀਂ ਕੜਮ ਚੌਧਰੀ ਕਹਿ ਰਹੇ ਹੋ, ਇਹਦਾ ਮਤਲਬ ਹੈ ਵੀ ਇੱਕ ਕੋਈ ਬੰਦਾ ਤਕੜਾ ਹੁੰਦਾ ਜਾਂ ਮੌਤਵਾਰ ਹੁੰਦਾ ਆ, ਉਹਨੂੰ ਲੱਗਦਾ ਵੀ ਜਿਹੜਾ ਆਮ ਬੰਦੇ ਨੂੰ ਮੈਂ ਰੋਕ ਸਕਦਾ ਆਪਣੀ ਗੱਲ ਰੋਕਣ ਤੋਂ। ਤੇ ਜਿਹੜੀ ਫ੍ਰੀ ਸੁਸਾਇਟੀ ਆ, ਮਤਲਬ ਸਾਨੂੰ ਉੱਧਰ ਵਧਣਾ ਪੈਣਾ ਜੇ ਅਸੀਂ ਵਾਕਈ ਆਪਣੀ ਸੁਸਾਇਟੀ ਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ। ਤੇ ਫ੍ਰੀ ਸੁਸਾਇਟੀ ਇਹ ਆ ਵੀ ਜਿਸ 'ਚ ਫ੍ਰੀਲੀ ਕੋਈ ਵੀ ਬੰਦਾ ਆਪਣੀ ਗੱਲ ਰੱਖ ਸਕੇ, ਆਪਣੇ ਨੂੰ ਐਕਸਪ੍ਰੈਸ ਕਰ ਸਕੇ। ਤੇ ਇਸ ਕਰਕੇ ਜਦੋਂ ਆਪਾਂ ਨੁਮਾਇੰਦਗੀ ਕਰਦੇ ਹਾਂ, ਅਸੀਂ ਵੋਟਾਂ ਮੰਗਦੇ ਹਾਂ, ਅਸੀਂ ਵੋਟਾਂ ਸੁਸਾਇਟੀ ਤੋਂ ਮੰਗਦੇ ਹਾਂ ਤੇ ਸੁਸਾਇਟੀ ਲਈ ਮੰਗਦੇ ਹਾਂ। ਤੇ ਮੰਨ ਲਓ ਜੇ ਸਹੀ ਨੁਮਾਇੰਦੇ ਹੋਣ ਦਾ ਤਾਂ ਹੀ ਮੈਂ ਕਹਿੰਦਾ ਨਿਆਂ ਅਸੀਂ ਕਰ ਸਕਾਂਗੇ ਜੇ ਅਸੀਂ ਸੁਸਾਇਟੀ ਨੂੰ ਇੰਪਾਵਰ ਕਰੀਏ ਔਰ ਉਹ ਆਪਣੇ ਮੁੱਦਿਆਂ ਤੇ ਗੱਲ ਸਾਡੇ ਸਾਹਮਣੇ ਰੱਖ ਸਕੇ, ਚਾਹੇ ਮੈਨੂੰ ਨਾ ਵੀ ਚੰਗੀ ਲੱਗੇ। ਪਰ ਇੱਕ ਬੰਦੇ ਦੇ ਚੰਗੇ ਨਾ ਲੱਗਣ, ਮਤਲਬ ਸਹੀ ਜਾਂ ਗਲਤ, ਮਤਲਬ ਮੈਨੂੰ ਚੰਗੀ ਨਾ ਲੱਗੇ ਚਾਹੇ, ਪਰ ਇੱਕ ਬੰਦੇ ਨੂੰ ਬਚਾਉਣ 'ਚ ਸਾਰੀ ਸੁਸਾਇਟੀ ਦੀ ਇੰਪਾਵਰਮੈਂਟ ਤਾਂ ਰੋਕੀ ਨਹੀਂ ਜਾ ਸਕਦੀ, ਸਾਰੀ ਸੁਸਾਇਟੀ ਦੀ ਫ੍ਰੀ ਮੂਵਮੈਂਟ ਤਾਂ ਰੋਕੀ ਨਹੀਂ ਜਾ ਸਕਦੀ। ਇਸ ਕਰਕੇ ਐਜ਼ ਏ ਪੋਲੀਟੀਸ਼ੀਅਨ ਚਾਹੇ ਸੁਸਾਇਟੀ ਜਿੱਦਾਂ ਦਾ ਕੁਐਸਚਨ ਕਰੇ, ਸਾਨੂੰ ਉਹ ਫੇਸ ਕਰਨ ਲਈ ਤਿਆਰ ਹੋਣਾ ਚਾਹੀਦਾ। ਪਰ
ਇਸ ਬਈ ਮੈਨੂੰ ਸਵਾਲ ਨਾ ਕਰ ਸਕੇ, ਇਸ ਕਰਕੇ ਪੂਰੀ ਸੁਸਾਇਟੀ ਨੂੰ ਡਿਵੈਲਪ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਤੇ ਸਾਨੂੰ ਡਿਵੈਲਪ ਕਰਨ ਲਈ ਕੰਮ ਕਰਨਾ ਚਾਹੀਦਾ, ਚਾਹੇ ਉਹ ਸਾਨੂੰ ਜਿੰਨੇ ਮਰਜ਼ੀ ਫਿਰ ਕੱਲ ਨੂੰ ਕੁਐਸਚਨ ਕਰਨ। ਤੁਸੀਂ ਹੁਣ ਜਲੰਧਰ ਵਾਸੀਆਂ ਦੇ ਲਈ ਕਿਹੜਾ ਮੁੱਦਾ ਅੱਗੇ ਰੱਖ ਕੇ ਚੱਲ ਰਹੇ ਹੋ, ਜਾਂ ਤੁਸੀਂ ਕੋਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਜਿਹੜੇ ਤੁਸੀਂ ਲੋਕਾਂ ਨੂੰ ਕੰਮ ਦੱਸ ਸਕੋ ਕਿ ਅਸੀਂ ਆਹ ਕਰਨੇ ਨੇ ਤੇ ਪਿੱਛੇ ਅਸੀਂ ਆਹ ਕੁਝ ਆਪਣੇ ਜੀਵਨ ਦੇ ਵਿੱਚ ਕਰਦੇ ਆ ਰਹੇ ਹਾਂ ਹੁਣ ਤੱਕ? ਦੇਖੋ, ਦੋ ਚੀਜ਼ਾਂ ਆ ਵੀ, ਇੱਕ ਤਾਂ ਇਹ ਆ ਵੀ ਜਿਹੜਾ ਸਾਡਾ ਇਹੀ ਆ ਵੀ ਤੁਸੀਂ 77 ਸਾਲ ਸਾਰੀਆਂ ਪਾਰਟੀਆਂ ਨੇ ਰਾਜ ਕੀਤਾ, ਕਾਂਗਰਸ ਨੇ ਸਭ ਤੋਂ ਵੱਧ ਕੀਤਾ, ਉਸ ਤੋਂ ਬਾਅਦ ਬੀਜੇਪੀ ਆ ਗਈ। ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਬੀਜੇਪੀ ਜਿਹੜਾ ਬਦਲ ਕੇ ਰਾਜ ਕਰਦੇ ਰਹੇ, ਔਰ ਅਕਾਲੀ ਬੀਜੇਪੀ ਦੇ ਸਰਕਾਰ 'ਚ ਅਸੀਂ ਦੇਖਿਆ, ਹਾਲਾਂਕਿ ਸਾਡਾ ਅਕਾਲੀਆਂ ਦਾ ਅਲਾਇੰਸ ਰਿਹਾ, ਪਰ ਜਿਹੜੀ ਉਦੋਂ ਵੀ ਸਾਡੇ ਵਿੱਚ ਇਹ ਗੱਲ ਚੱਲਦੀ ਸੀ ਵੀ ਪੰਜਾਬ ਦੇ ਵਿੱਚ ਜ਼ਿਆਦਾਤਰ ਚਾਹੇ ਰੀਜਨਲ ਪਾਰਟੀ ਨਾਲ ਗੱਠਜੋੜ ਰਿਹਾ ਹੋਵੇ, ਪਰ ਪੰਜਾਬ ਦੇ ਵਿੱਚ ਜਿਹੜਾ ਸੈਂਟਰ ਏਜੰਡਾ ਹੀ ਹਾਵੀ ਰਿਹਾ, ਔਰ ਸੈਂਟਰ ਦੀਆਂ ਉਹ ਨੀਤੀਆਂ ਹਾਵੀ ਰਹੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਖਿਲਾਫ ਸੀ, ਪੰਜਾਬ ਐਜ਼ ਏ ਸੂਬਾ ਖਿਲਾਫ ਸੀਗੀਆਂ। ਤੇ ਉਹੀ ਜਿਹੜਾ ਏਜੰਡਾ ਲੋਕਾਂ ਨੇ ਜਦੋਂ ਇਹ ਸਮਝ ਆਈ ਵੀ ਦੋਨੇ ਪਾਰਟੀਆਂ ਦੇ ਚੱਕਰ 'ਚ ਸਾਡਾ ਕੋਈ ਫਾਇਦਾ ਨਹੀਂ ਹੋ ਰਿਹਾ, ਤੇ ਉਹਨਾਂ ਨੇ ਸੋਚਿਆ ਵੀ ਬਦਲ ਲਿਆਂਦਾ ਜਾਵੇ। ਪਰ ਬਦਲ ਵੀ ਉਹਨਾਂ ਨੇ ਦਿੱਲੀ ਦੀ ਇੱਕ ਪਾਰਟੀ ਨੂੰ ਮੰਨ ਲਿਆ, ਤੇ ਉਹ ਵੀ ਉਹਦੀ ਵੀ ਨੀਤੀਗਤ ਜਿਹੜਾ ਪ੍ਰੋਗਰਾਮ ਸੀ, ਜਿਸ ਤਰ੍ਹਾਂ ਕਰਜ਼ਾਈ ਬਣਾਤਾ, ਪੈਸਾ ਲੈ ਕੇ ਪੂਰੇ ਦੇਸ਼ 'ਚ ਉਹਨਾਂ ਨੇ ਆਪਣੇ ਲਈ ਖਰਚ ਲਿਆ, ਤੇ ਉਹ ਵੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੀ ਨਿਕਲੇ। ਤੇ ਇਸ ਕਰਕੇ ਇੱਕ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਚੰਗੇ ਬਦਲ ਦੀ ਲੋੜ ਆ, ਬਦਲ ਤੋਂ ਬਗੈਰ ਸੋਲੂਸ਼ਨ ਨਹੀਂ, ਔਰ ਬਦਲ ਉਹ ਉੱਦਾਂ ਦਾ ਚਾਹੀਦਾ ਆ ਜਿਹੜਾ ਪੰਜਾਬ ਦੇ ਲੋਕਾਂ ਨਾਲ ਦਿਲੀ ਸਾਂਝ ਰੱਖਦਾ ਹੋਵੇ। ਬਦਲ ਉਹਨਾਂ ਲੋਕਾਂ ਰਾਹੀਂ ਚਾਹੀਦਾ, ਕਿਉਂਕਿ ਜੇ ਤੁਹਾਡੀ ਕੋਈ ਵੀ ਨੁਮਾਇੰਦਾ ਆ, ਜੇ ਉਹਦੀ ਆਪਣੇ ਲੋਕਾਂ ਨਾਲ ਦਿਲੀ ਸਾਂਝ ਹੈ ਨਹੀਂ, ਤੇ ਉਹਦੇ ਕੋਲ ਫਿਰ ਕੰਮ ਨਹੀਂ ਕਰ ਹੋਣਾ, ਕਿਉਂਕਿ ਉਹਦੇ ਪਰ ਫਿਰ ਤੜਫ ਹੀ ਨਹੀਂ ਹੋਣੀ ਆਪਣੇ ਲੋਕਾਂ ਪ੍ਰਤੀ। ਜਦੋਂ ਦਿਲੀ ਸਾਂਝ ਹੁੰਦੀ ਆ ਉਦੋਂ ਹੀ ਤੜਫ ਆਉਂਦੀ ਆ, ਜਦੋਂ ਤੜਫ ਆਉਂਦੀ ਆ ਫਿਰ ਬੰਦਾ ਭੱਜਦਾ ਆ ਵੀ ਯਾਰ ਸਾਡੇ ਸੂਬੇ ਦੇ ਲੋਕ, ਸਾਡੇ ਜ਼ਿਲ੍ਹੇ ਦੇ ਲੋਕ ਪਰੇਸ਼ਾਨ ਆ ਤੇ ਮੈਂ ਕੰਮ ਕਰਨਾ। ਤੇ ਇਸ ਕਰਕੇ ਇੱਕ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਬਦਲ ਦੀ ਲੋੜ ਆ, ਤੇ ਜਲੰਧਰ ਦੇ ਵਿੱਚ ਅਸੀਂ ਇੱਕ ਕੈਂਡੀਡੇਟ ਜਾਂ ਪਾਰਟੀ ਦੇ ਤੌਰ ਤੇ ਅਸੀਂ ਉਹ ਬਦਲ ਸਾਬਤ ਹੋ ਸਕਦੇ ਹਾਂ। ਦੂਜੀ ਆਪਸ਼ਨ ਇਹ ਆ ਵੀ ਮੈਂ ਜੋ ਗੱਲ ਕਹਿ ਰਿਹਾ ਇਹ ਕਿੰਨੀ ਮਤਲਬ ਇਹ ਝੂਠ ਆ ਜਾਂ ਸੱਚ ਆ, ਇਹ ਤੁਹਾਡੇ ਪਿਛਲੇ ਅਮਲ ਤੋਂ ਸਾਬਤ ਹੋਣਾ। ਮਤਲਬ ਕਿਸੇ ਬੰਦੇ ਨੇ ਚੈੱਕ ਕਰਨਾ ਕਿ ਮੈਂ ਕਹਿ ਰਿਹਾ ਮੈਂ ਇੱਕ ਚੰਗਾ ਬਦਲ ਹੋ ਸਕਦਾ ਆ, ਇਹ ਸਾਡੀ ਪਾਰਟੀ ਇੱਕ ਚੰਗਾ ਬਦਲ ਹੋ ਸਕਦੀ ਆ, ਉਹ ਤੁਸੀਂ ਕਿੱਦਾਂ ਜੱਜ ਕਰੋਗੇ ਬੰਦਾ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ, ਜਾਂ ਫਿਊਚਰ ਵਿੱਚ ਵੀ ਇੱਦਾਂ ਅਸਲ ਵਿੱਚ ਕਰੂੰਗਾ ਕਿ ਨਹੀਂ ਕਰੂੰਗਾ। ਤੇ ਉਹ ਜਿਹੜਾ ਤੁਹਾਡਾ ਕੋਈ ਪਿਛਲਾ ਲਾਈਫ ਹੈ ਉਸ ਤੋਂ ਹੀ ਪਤਾ ਲੱਗਦਾ। ਔਰ ਮੈਂ 12 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਤੇ ਪੱਤਰਕਾਰ ਰਿਹਾ ਹਾਂ। ਪੱਤਰਕਾਰ ਮੈਂ 2006 ਤੋਂ ਲਾ ਲਓ ਕਿੰਨੇ ਹੋ ਗਏ, ਮਤਲਬ 18 ਸਾਲ ਹੋ ਗਏ। 18 ਸਾਲ ਇੱਕ ਤਰ੍ਹਾਂ ਮੈਂ ਸਮਾਜਿਕ ਜਿਹੜਾ ਆ ਤੌਰ ਤੇ ਕੰਮ ਕਰ ਰਿਹਾ, ਔਰ ਇਮਾਨਦਾਰੀ ਨਾਲ ਕੰਮ ਕੀਤਾ ਆ, ਪੂਰੇ ਲੋਕਾਂ ਪ੍ਰਤੀ ਜਵਾਬ ਦੇ ਰਹੇ ਹਾਂ, ਔਰ ਕੋਈ ਆਪਣਾ ਸਵਾਰਥ ਨਹੀਂ ਰੱਖਿਆ। ਤੇ ਇਸ ਕਰਕੇ ਔਰ ਦੂਜਾ ਤੁਸੀਂ ਬਾਕੀ ਪਾਰਟੀਆਂ ਨੂੰ ਦੇਖ ਲਓ, ਪਿਛਲੇ ਜਿਹੜੇ ਵਾਅਦੇ ਹੋਰ ਕਰ ਦਿੰਦੀਆਂ ਉਹ ਪੂਰੇ ਨਹੀਂ ਕਰਦੀਆਂ, ਵੋਟਾਂ ਲੈ ਜਾਂਦੀਆਂ, ਅਗਲੀ ਵਾਰ ਜਦੋਂ ਆਉਂਦੀਆਂ ਨਵੇਂ ਵਾਅਦੇ ਹੋਰ ਕਰ ਦਿੰਦੀਆਂ, ਪਿਛਲਾ ਚੇਤਾ ਭੁੱਲ ਜਾਂਦਾ। ਤੇ ਲੋਕਾਂ ਦੀ ਇੰਨੀ ਇੰਪਾਵਰਮੈਂਟ ਨਹੀਂ, ਲੋਕ ਪੰਜਾਬ ਦੇ ਇੰਨਾ ਪੜ੍ਹਦੇ ਨਹੀਂ ਹੈਗੇ ਵੀ ਉਹ ਪਿਛਲੇ ਮੋਹਰੇ ਰੱਖ ਸਕਣ। ਤੇ ਇਸ ਕਰਕੇ ਜਿਹੜਾ ਅਸੀਂ ਜਲੰਧਰ ਦੇ ਵਿੱਚ ਆਪਣਿਆਂ ਨੂੰ ਇੱਕ ਬਦਲ ਦੇ ਰੂਪ ਵਿੱਚ ਪੇਸ਼ ਕਰ ਰਹੇ ਹਾਂ, ਔਰ ਉਹਦੀ ਗਰਾਊਂਡ ਅਸੀਂ ਇਹ ਬਣਾ ਰਹੇ ਹਾਂ ਵੀ ਅਸੀਂ ਇੱਥੋਂ ਦੇ ਹਾਂ, ਲੋਕਾਂ ਨਾਲ ਅਸੀਂ ਅਟੈਚ ਰੱਖਦੇ ਹਾਂ, ਸਾਡੇ ਸੁਭਾਅ 'ਚ ਆ ਅਸੀਂ ਬਿਨਾਂ ਸੱਤਾ ਤੋਂ ਵੀ ਕੰਮ ਕੀਤਾ। ਜੇ ਲੋਕ ਸਾਨੂੰ ਮੌਕਾ ਦੇਣਗੇ ਅਸੀਂ ਹੋਰ ਵਧੀਆ ਢੰਗ ਨਾਲ ਸੇਵਾ ਕਰ ਸਕਾਂਗੇ ਜੀ। ਤੇ ਮੈਂ ਕੰਮ ਤੇ ਆ ਰਿਹਾ ਸੀ ਵੀ ਕੰਮ ਕਿਹੜੇ ਤੁਸੀਂ ਨਿਰਧਾਰਤ ਕੀਤੇ ਹੋਏ ਨੇ ਵੀ ਆ ਸੁਧਾਰ ਜਲੰਧਰ ਸ਼ਹਿਰ ਦੇ ਵਿੱਚ, ਜਲੰਧਰ ਜਿਹੜਾ ਪਿੰਡੂ ਖੇਤਰ ਹੈ ਉਹਦੇ ਵਿੱਚ ਕਰਨੇ ਨੇ, ਉਹ ਕਿਹੜੇ ਸੁਧਾਰ ਨੇ? ਵੈਸੇ ਤਾਂ ਜਿਹੜਾ ਇੱਕ ਐਮਪੀ ਹੁੰਦਾ ਹੈ ਉਹਦੀ ਰਿਪਰੈਜ਼ੈਂਟੇਸ਼ਨ ਪੂਰੇ ਏਰੀਏ ਦੇ ਲਈ ਇਸ ਤਰੀਕੇ ਨਾਲ ਹੁੰਦੀ ਹੈ, ਮੰਨਿਆ ਜਾਂਦਾ ਹੈ ਵੀ ਉਹਨੇ ਪੂਰੇ ਦੇ ਪੂਰੇ ਇਲਾਕੇ ਨੂੰ ਇੱਕ ਨੈਸ਼ਨਲ ਪੱਧਰ ਤੇ ਪਛਾਣ ਦੇਣੀ ਹੁੰਦੀ ਹੈ, ਇੰਡਸਟਰੀ ਲੈ ਕੇ ਜਾਂ ਹੋਰ ਬਹੁਤ ਸਾਰੇ ਹੋਰ ਪ੍ਰੋਜੈਕਟ ਲਾ ਕੇ। ਕਿਸੇ ਵੀ ਤਰੀਕੇ ਨਾਲ ਜਦੋਂ ਉੱਥੇ ਜਾ ਕੇ ਇੱਕ ਐਮਪੀ ਬੋਲਦਾ ਤਾਂ ਉਹ ਐਮਪੀ ਨਹੀਂ ਇਕੱਲਾ ਬੋਲ ਰਿਹਾ ਹੁੰਦਾ, ਉਹਦੇ ਪਿੱਛੇ ਦੀ ਸਾਰਾ ਉਹਦਾ ਹਲਕਾ ਬੋਲ ਰਿਹਾ ਹੁੰਦਾ। ਉਸ ਨਜ਼ਰੀਏ ਨਾਲ ਜੇ ਲੋਕਾਂ ਨੇ ਬਲਵਿੰਦਰ ਕੁਮਾਰ ਨੂੰ ਇੱਕ ਬਦਲ ਦੇਖਣਾ ਹੋਵੇ ਤਾਂ ਉਹ ਕੀ ਆਸ ਕਰਨ ਕਿ ਬਲਵਿੰਦਰ ਕੁਮਾਰ ਸਭ ਤੋਂ ਵੱਡੇ ਕੰਮ ਇੱਥੇ ਕੀ ਕਰੂ ਜਲੰਧਰ 'ਚ? ਦੇਖੋ, ਮੈਂ ਤਾਂ ਪਹਿਲਾਂ ਇਹ ਸੋਚਦਾ ਵੀ ਇੱਕ ਨੁਮਾਇੰਦੇ ਤੌਰ ਤੇ ਹੋਣ ਦੇ ਨਾਤੇ ਜਾਂ ਇੱਕ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਆਪ ਘੱਟੋ ਘੱਟ ਕੀ ਕਰਨਾ ਚਾਹੀਦਾ ਲੋਕਾਂ ਦੇ ਲਈ? ਘੱਟੋ ਘੱਟ ਉਹ ਕੰਮ ਹੋਣੇ ਚਾਹੀਦੇ ਜਿਹਦੇ ਨਾਲ ਲੋਕ ਇੱਕ ਚੰਗੀ ਜ਼ਿੰਦਗੀ ਜੀ ਸਕਣ। ਘੱਟੋ ਘੱਟ ਜਿਹੜੀਆਂ ਜਿੱਦਾਂ ਬਾਬਾ ਸਾਹਿਬ ਕਹਿੰਦੇ ਆ ਵੀ ਮਿਨੀਮਮ ਲੈਵਲ ਆਫ ਐਸਟੈਬਲਿਸ਼ ਕੰਫਰਟ, ਵੀ ਘੱਟੋ ਘੱਟ ਬੰਦੇ ਤੋਂ ਉਹ ਚੀਜ਼ਾਂ ਹੋਣ
ਜਿਹਦੇ ਨਾਲ ਉਹ ਇੱਕ ਆਰਾਮ ਦੀ ਜਿਹੜੀ ਜ਼ਿੰਦਗੀ ਆ ਉਹ ਬਤੀਤ ਕਰ ਸਕੇ। ਤੇ ਇਸ ਕਰਕੇ ਉਹਦੇ ਲਈ ਇੱਕ ਬੰਦੇ ਲਈ ਕੀ ਜ਼ਰੂਰੀ ਆ ਬਈ ਉਹਦੀ ਸਿਹਤ ਦਾ ਪ੍ਰਬੰਧ ਹੋਵੇ, ਇਲਾਜ ਦਾ ਸਹੀ ਪ੍ਰਬੰਧ ਹੋਵੇ। ਤੇ ਮੌਜੂਦਾ ਜਿਹੜਾ ਆ ਉਹ ਹੈ ਨਹੀਂ, ਸਾਰਾ ਪ੍ਰਾਈਵੇਟ ਕਰ ਦਿੱਤਾ, ਕਾਰਪੋਰੇਟ ਇੱਕ ਤਰ੍ਹਾਂ ਆ ਗਿਆ। ਫਿਰ ਉਹਨੂੰ ਹੀ ਸਿੱਖਿਆ ਉਹਦੀ ਪਹੁੰਚ ਹੋਵੇ, ਕਿਉਂਕਿ ਜੇ ਸਿੱਖਿਆ ਨਹੀਂ ਹੋਊਗਾ, ਇੰਪਾਵਰ ਨਹੀਂ ਹੋਊਗਾ, ਸਿੱਖਿਆ ਵੀ ਪਹੁੰਚ ਨਹੀਂ ਰਹੀ। ਕਾਂਗਰਸ ਨੇ ਸਰਕਾਰੀ ਸਕੂਲਾਂ 'ਚ ਕਹਿ ਦਿੱਤਾ ਵੀ 8ਵੀਂ ਤੱਕ ਬੱਚਾ ਹੀ ਨਹੀਂ ਫੀਲ ਕਰਨਾ, ਅਨਪੜ੍ਹ ਬਣਾਉਣ ਲਈ ਕੰਮ ਕੀਤਾ। ਫਿਰ ਇਹ ਆ ਵੀ ਉਹਦੇ ਕੰਮ ਦੇ ਮੌਕੇ ਨਹੀਂ ਪੈਦਾ ਕੀਤੇ ਗਏ ਤੇ ਉਧਰ ਧਿਆਨ ਦਿੱਤਾ ਜਾਵੇ। ਸਾਡਾ ਇਹ ਆ ਵੀ ਜਿਹੜੀ ਸਿਹਤ ਇੰਡਸਟਰੀ ਲਿਆਈ ਜਾਵੇ ਕਿਸੇ ਦੇ, ਮਤਲਬ ਕੋਈ ਵੀ 3600 ਰਸਤੇ ਹੈਗੇ ਆ। ਤੇ ਨਿਆਂ ਵਿਵਸਥਾ, ਪ੍ਰਸ਼ਾਸਨਿਕ ਸੁਧਾਰ ਹੋਣੇ ਚਾਹੀਦੇ ਆ, ਕਿਉਂਕਿ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ, ਲੋਕਾਂ ਨੂੰ ਸੁਣਿਆ ਹੀ ਨਹੀਂ ਜਾ ਰਿਹਾ। ਤੁਸੀਂ ਐਡਵੋਕੇਟ ਵੀ ਹੋ, ਇਸ ਵਿਸ਼ੇ ਨੂੰ ਤਾਂ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਹੋਵੋਗੇ। ਜਿਹੜੀ ਪਾਤਰ ਸਾਹਿਬ ਗੱਲ ਕਹਿੰਦੇ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਉਹ ਅਸਲ 'ਚ ਹੈ ਨਾ ਗੱਲ। ਉੱਥੇ ਜਾ ਕੇ ਜਦੋਂ ਆਪਾਂ ਦੇਖਦੇ ਹਾਂ ਕੋਰਟਾਂ ਦੇ ਵਿੱਚ ਕਿਸ ਤਰੀਕੇ ਨਾਲ ਫਾਈਲਾਂ ਨੂੰ ਸਿਉਂਕ ਲੱਗ ਜਾਂਦੀ ਹੈ, ਪਰ ਉਹ ਕਿਸੇ ਤੜ ਪੱਤਣ ਨਹੀਂ ਲੱਗਦੀਆਂ। ਇਹ ਕਿਹੋ ਜਿਹਾ ਸਿਸਟਮ ਹੈ, ਕਿਹੋ ਜਿਹਾ ਤਾਣਾ ਬਾਣਾ ਹੈ? ਨਹੀਂ ਦੇਖੋ, ਪਰ ਜਿਹੜਾ ਸਟੇਟ ਦੀ ਹਰ ਤਰ੍ਹਾਂ ਦੀ ਜਿਹੜਾ ਮੌਜੂਦਾ ਪ੍ਰਬੰਧ ਹੈਗਾ ਉਹ 'ਚ ਇੱਕ ਲੋਕ ਪੱਖੀ ਸੁਧਾਰਾਂ ਦੀ ਬਹੁਤ ਲੋੜ ਆ, ਜੇ 'ਚ ਬੰਦਾ ਇੰਪਾਵਰ ਹੋਵੇ। ਜਿਹੜਾ ਮੌਜੂਦਾ ਸਿਸਟਮ ਹੈ ਉਹ 'ਚ ਬੰਦਾ ਇੰਪਾਵਰ ਨਹੀਂ ਹੈਗਾ, ਸਿਰਫ ਰੂਲਿੰਗ ਕਲਾਸ ਦੇ 4 ਬੰਦੇ ਇੰਪਾਵਰ ਹੁੰਦੇ ਆ। ਜੇ ਤੁਸੀਂ ਕੋਈ ਕੰਮ ਕਰਨਾ, ਤੁਹਾਨੂੰ ਉਹਨਾਂ ਤੱਕ ਪਹੁੰਚ ਕਰਨੀ ਪੈਣੀ ਆ ਤੇ ਉਹਨਾਂ ਤੋਂ ਕੰਮ ਕਰਾਉਣਾ ਪੈਣਾ, ਨਹੀਂ ਆ ਤਾਂ ਅਦਰਵਾਈਜ਼ ਤੁਹਾਡੀ ਕਿਤੇ ਪਹੁੰਚ ਹੀ ਨਹੀਂ ਰਹਿੰਦੀ, ਤੁਹਾਨੂੰ ਕਿਤੇ ਸੁਣਿਆ ਹੀ ਨਹੀਂ ਜਾਂਦਾ। ਤੇ ਇਸ ਕਰਕੇ ਸਾਡੀ ਇਹ ਕੋਸ਼ਿਸ਼ ਹੈਗੀ ਆ, ਦੇਖੋ ਮੇਰਾ ਸਾਰਾ ਫੋਕਸ ਇਸ ਗੱਲ ਤੇ ਆ ਬਈ ਆਪ ਇੰਪਾਵਰ ਨਾ ਹੋ ਗਏ, ਮਤਲਬ ਇਹ ਨਹੀਂ ਵੀ ਕੋਈ ਸਾਡੇ ਕੋਲ ਪਾਵਰ ਆ ਜਾਵੇ, ਸੁਸਾਇਟੀ ਨੂੰ ਪੂਰੀ ਨੂੰ ਕਿੱਦਾਂ ਇੰਪਾਵਰ ਕੀਤਾ ਜਾਵੇ, ਕਿੱਦਾਂ ਉਹਨੂੰ ਫ੍ਰੀ ਕੀਤਾ ਜਾਵੇ। ਤੇ ਇਸ ਕਰਕੇ ਸਾਡਾ ਸਾਰਾ ਜ਼ੋਰ ਪ੍ਰਸ਼ਾਸਨਿਕ ਸੁਧਾਰਾਂ ਤੇ ਆ। ਅਸੀਂ ਇਹ ਗੱਲ ਕਰਦੇ, ਸਾਡੇ ਏਜੰਡੇ ਵਿੱਚ ਹੈਗਾ ਵੀ ਪ੍ਰਸ਼ਾਸਨਿਕ ਸੁਧਾਰ ਹੋਣ ਤਾਂ ਕਿ ਬੰਦੇ 'ਚ ਜਿਹੜੀ ਬੇਚੈਨੀ ਆ ਪੰਜਾਬ ਦੇ ਲੋਕਾਂ 'ਚ ਬਈ ਉਹ ਪਾਈ ਜਾ ਰਹੀ ਉਹ ਹਟੇ। ਕਿਉਂਕਿ ਜਿਹੜਾ ਬਾਹਰ ਜਾ ਰਹੇ ਆ, ਬਾਹਰ ਜਾਣ ਦਾ ਕਿਤੇ ਆਰਥਿਕਤਾ ਇਸ਼ੂ ਵੀ ਹੈਗਾ, ਪਰ ਇੱਕ ਸੈਕਸ਼ਨ 'ਚ ਬੇਚੈਨੀ ਵੀ ਇਸ਼ੂ ਆ। ਇਹਨਾਂ ਨੂੰ ਲੱਗਦਾ ਵੀ ਇੱਥੇ ਸਾਨੂੰ ਸੁਣਿਆ ਨਹੀਂ ਜਾਣਾ, ਇੱਥੇ ਅਸੀਂ ਪਰੇਸ਼ਾਨ ਰਹਿੰਦੇ ਆ, ਤੇ ਇਹਨਾਂ ਚੰਗਾ ਬਾਹਰ ਜਾਈਏ ਤੇ ਹੋ ਸਕਦਾ ਉੱਥੇ ਅਸੀਂ ਆਰਾਮ ਦੀ ਜ਼ਿੰਦਗੀ ਜੀ ਸਕੀਏ। ਇਨਜਸਟਿਸ ਦਾ ਸਾਹਮਣਾ ਕਰਨਾ ਪੈਂਦਾ, ਕਹਿ ਸਕਦੇ ਹਾਂ ਆਪਾਂ ਜੀ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਵੈਸੇ ਇਹ ਲਿਬਰਲਿਜ਼ਮ ਨਾਲ ਜੋੜ ਕੇ ਚੀਜ਼ ਨੂੰ ਦੇਖਣਾ ਵੀ ਬੰਦਾ ਲਿਬਰਲ ਹੋਵੇ, ਉਹ ਆਪਣੇ ਆਪ ਦੇ ਵਿੱਚ ਆਪਣੀ ਆਜ਼ਾਦੀ ਨੂੰ ਮਾਣ ਸਕੇ। ਜਿਸ ਤਰੀਕੇ ਨਾਲ ਜੇ ਛੋਟਾ ਜਿਹਾ ਵੀ ਕੋਈ ਫੰਕਸ਼ਨ ਕਰਦਾ, ਜੇ ਉਹ ਪੋਲੀਟੀਕਲੀ ਮੋਟੀਵੇਟਡ ਹੈ ਥੋੜਾ ਜਿਹਾ ਵੀ, ਤਾਂ ਉੱਥੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕੋਈ ਬੰਦਾ ਬਾਹਰੋਂ CID ਆਈ ਹੋਈ ਹੈ, ਇਸ ਤਰੀਕੇ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਪਰ ਹੁਣ ਆਪਾਂ ਆਉਂਦੇ ਹਾਂ ਉਹ ਸੈਕਸ਼ਨ ਤੇ ਜਿਹਦੇ ਨਾਲ ਬਸਪਾ ਨੂੰ ਖਾਸ ਤੌਰ ਤੇ ਜੋੜ ਕੇ ਦੇਖਿਆ ਜਾਂਦਾ ਹੈ, ਮਾਈਨੋਰਿਟੀ ਕਮਿਊਨਿਟੀਜ਼ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਰ ਇਸ ਵਾਰ ਜਦੋਂ ਆਪਾਂ ਗੱਲ ਕਰ ਰਹੇ ਹਾਂ, ਇਹ ਜਿਹੜੀਆਂ ਲੋਕ ਸਭਾ ਚੋਣਾਂ ਨੇ, ਸਭ ਤੋਂ ਵੱਧ ਮੁਸਲਿਮ ਕੈਂਡੀਡੇਟਸ ਨੂੰ ਟਿਕਟ ਦੇਣ ਵਾਲੀ ਜਿਹੜੀ ਪਾਰਟੀ ਉਹ ਬਸਪਾ ਬਣੀ ਹੈ। ਉਸ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹਾਂ, ਸੱਚੀ ਮਾਈਨੋਰਿਟੀਜ਼ ਦੀ ਹਾਮੀ ਭਰਦੀ ਹੈ ਪਾਰਟੀ। ਪਰ ਕਿਤੇ ਨਾ ਕਿਤੇ ਇਹੀ ਬੈਕਲੈਸ਼ ਵੀ ਬਣ ਜਾਂਦਾ ਹੈ ਇਸ ਪਾਰਟੀ ਦਾ, ਜਦੋਂ ਬਹੁਤ ਸਾਰੇ ਜਿਹੜੇ ਖੁਦ ਨੂੰ ਅਪਰ ਕਲਾਸ ਮੰਨਦੇ ਨੇ ਜਾਂ ਵੱਡੇ ਮੰਨਦੇ ਨੇ, ਜਾਤੀ ਤੌਰ ਤੇ ਲਾ ਲਓ ਜਾਂ ਵੈਲਥ ਤੌਰ ਤੇ ਲਾ ਲਓ, ਕਿਸੇ ਵੀ ਤਰੀਕੇ ਨਾਲ ਉਹ ਇਸ ਪਾਰਟੀ ਨੂੰ ਇਸੇ ਕਰਕੇ ਬੁਰਾ ਮੰਨਦੇ ਨੇ ਕਿ ਇਹ ਲੋਅਰ ਕਲਾਸ ਦੀ ਪਾਰਟੀ ਹੈ। ਉਸ ਧਾਰਨਾ ਨੂੰ ਤੁਸੀਂ ਤੋੜਨ 'ਚ ਯਕੀਨ ਰੱਖਦੇ ਹੋ ਜਾਂ ਉਹਦੇ ਨਾਲ ਚੱਲਣ 'ਚ ਯਕੀਨ ਰੱਖਦੇ ਹੋ? ਇਹ ਕਿਵੇਂ ਹੈ? ਮਤਲਬ ਇਹ ਜਿਹੜਾ ਇਹ ਬਹੁਤ ਕੰਪਲਿਕੇਟਡ ਜੀ ਸਿਚੁਏਸ਼ਨ ਹੈ। ਦੇਖੋ ਇਹ ਗੱਲ ਤਾਂ ਹੈਗੀ ਆ, ਪਰ ਮੈਂ ਇਹ ਸੋਚਦਾ ਵੀ ਜਿਹੜੇ ਅਦਰ ਸੈਕਸ਼ਨ ਆ, ਸਾਨੂੰ ਲੱਗਦਾ ਵੀ ਇਦਾਂ ਪੋਲਰਾਈਜੇਸ਼ਨ ਹੁੰਦੀ ਆ ਵੀ ਅਸੀਂ ਜਿਹੜੀਆਂ ਹਾਸ਼ੀਏ ਤੇ ਲੋਕ ਆ, ਜੇ ਅਸੀਂ ਉਹਨਾਂ ਨੂੰ ਸਪੇਸ ਦਿੰਦੇ ਆ, ਚਾਹੇ ਉਹ ਮਾਈਨੋਰਿਟੀਜ਼ ਕਮਿਊਨਿਟੀਜ਼ ਹੋਣ, ਤੁਸੀਂ ਮੁਸਲਿਮ ਦੀ ਗੱਲ ਕੀਤੀ ਆ, ਚਾਹੇ ਉਹ ਬੈਕਵਰਡ ਕਮਿਊਨਿਟੀਜ਼ ਹੋਣ, ਮਤਲਬ ਲੋਅਰ ਬੈਕਵਰਡ ਹੋਣ, ਚਾਹੇ ਉਹ ਸ਼ਡਿਊਲ ਕਾਸਟ ਹੋਣ, ਤੇ ਪਰ ਅਸੀਂ ਇਦਾਂ ਨਹੀਂ, ਅਸੀਂ ਬਾਕੀਆਂ ਨੂੰ ਸਪੇਸ ਵੀ ਦਿੰਦੇ ਆ। ਮੰਨ ਲਓ ਜਿਵੇਂ ਕਿਸਾਨੀ ਚੋਂ ਸੰਬੰਧਿਤ ਸਾਡੇ ਕੈਂਡੀਡੇਟ ਬਣਦੇ ਆ, ਜਨਰਲ ਜਿਹਨੂੰ ਆਪਾਂ ਕਹਿੰਦੇ ਜਨਰਲ ਸੈਕਸ਼ਨ, ਉਹ ਚੋਂ ਵੀ ਬਣਦੇ ਆ। ਪਰ ਮੈਂ ਫਿਰ ਤੁਹਾਡੀ ਗੱਲ ਤੇ ਆਉਂਦਾ ਵੀ ਮੰਨ ਲਓ ਅਸੀਂ ਮਾਈਨੋਰਿਟੀ ਨੂੰ ਜ਼ਿਆਦਾ ਸਪੇਸ ਦੇਂਦੇ, ਮੁਸਲਿਮ ਨੂੰ ਜ਼ਿਆਦਾ ਦੇਂਦੇ ਆ, ਦਲਿਤ ਨੂੰ ਜ਼ਿਆਦਾ ਦੇਂਦੇ ਆ, ਉੱਥੇ ਕਿਤੇ ਪੋਲਰਾਈਜੇਸ਼ਨ ਹੁੰਦੀ ਆ ਅਦਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਪਰ ਮੈਂ ਸੋਚਦਾ ਇਸ ਇਸ਼ੂ ਤੇ ਜਿਹੜਾ ਜੇ ਉਧਰ ਪੋਲਰਾਈਜੇਸ਼ਨ ਹੁੰਦੀ ਆ ਤੇ ਇਹਦਾ ਮਤਲਬ ਇਹ ਨਹੀਂ ਵੀ ਜਿਹਨੂੰ ਸਪੇਸ ਨਹੀਂ ਮਿਲਿਆ ਅਸੀਂ ਉਹਨੂੰ ਡਿਨਾਈ ਕਰ ਦਈਏ। ਜੀ ਮਤਲਬ ਜਿਨ੍ਹਾਂ ਨੂੰ ਸਪੇਸ ਨਹੀਂ ਦਿੱਤਾ ਜਾ ਰਿਹਾ, ਕਿਤੇ ਉਹਨਾਂ ਦੀ ਗੱਲ ਨਹੀਂ ਰੱਖੀ ਜਾ ਰਹੀ। ਔਰ BSP ਦਾ ਮਨ 'ਚ ਹੀ
ਉਹਨਾਂ ਲਈ ਬਣਾਇਆ ਗਿਆ ਸਾਹਿਬ ਕਾਂਸ਼ੀ ਰਾਮ ਜੀ ਨੇ, ਜਿਨ੍ਹਾਂ ਨੂੰ ਸਪੇਸ ਨਹੀਂ ਮਿਲਦਾ ਸੀ, ਜਿਨ੍ਹਾਂ ਦੀ ਕੋਈ ਆਪਣੀ ਜਗ੍ਹਾ ਨਹੀਂ ਸੀ। ਤਦੇ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਵੀ ਚੰਦ ਲੋਕਾਂ ਦਾ ਫਾਇਦਾ ਹੁੰਦਾ ਆ ਤੇ ਬਹੁ ਗਿਣਤੀ ਲੋਕ ਆ, ਉਹਨਾਂ ਦੀ ਸਪੇਸ ਨਹੀਂ, ਉਹਨਾਂ ਦੀ ਸੁਣੀ ਨਹੀਂ ਹੋ ਜਾ ਰਹੀ, ਤੇ ਉਹਨਾਂ ਦੇ ਲਈ ਅਸੀਂ ਇੱਕ ਮੰਚ ਬਣਾਈਏ। ਤੇ ਇਸ ਕਰਕੇ ਜਿਨ੍ਹਾਂ ਦਾ ਬਣਦਾ ਸਪੇਸ ਹੈ ਉਹਨੂੰ ਦੇਣਾ ਚਾਹੀਦਾ। ਤੇ ਜਿਹੜਾ ਅਦਰ ਸੈਕਸ਼ਨ ਆ, ਜੇ ਜਿੱਦਾਂ ਦੇ ਕੋਈ ਤੌਖਲੇ ਪੈਦਾ ਹੁੰਦੇ ਆ, ਉਹਦੇ ਨਾਲ ਸਾਨੂੰ ਕੰਸਟਰਕਟਿਵ ਡਾਇਲੋਗ ਕਰਨਾ ਚਾਹੀਦਾ, ਤਾਂ ਕਿ ਕਿਉਂਕਿ ਸਾਡਾ ਅਸਲ ਪਰਪਸ ਓਵਰਆਲ ਸੁਸਾਇਟੀ ਨੂੰ ਇੱਕ ਕਰਨ ਵਾਲੇ ਆ, ਤੇ ਉਹਨਾਂ ਨੂੰ ਆਪਾਂ ਨੂੰ ਕਨਵਿੰਸ ਕਰਨਾ ਪੈਣਾ, ਡਾਇਲੋਗ ਕਰਨਾ ਪੈਣਾ ਵੀ ਇਹਨਾਂ ਨੂੰ ਸਪੇਸ ਦਿੱਤਾ ਜਾਣਾ ਬਣਦਾ ਆ, ਤੇ ਅਸੀਂ ਤਾਂ ਇਸ ਫੇਵਰ 'ਚ ਹੈਗੇ। ਸਪੇਸ ਦੀ ਗੱਲ ਹੋ ਰਹੀ ਹੈ ਤਾਂ ਸੈਂਟਰ ਸਟੇਜ 'ਚ ਬਹੁਤੀ ਵਾਰੀ ਮੁੱਦੇ ਰਹਿੰਦੇ ਨੇ ਕਿਸਾਨਾਂ ਦੇ। ਕਿਸਾਨ ਕਿਤੇ ਧਰਨਾ ਲਾਉਂਦੇ ਨੇ, ਉਸ ਦੀ ਕਵਰੇਜ ਵੀ ਵੱਡੇ ਪੱਧਰ ਤੇ ਮੀਡੀਆ ਕਰਦਾ ਹੈ, ਸਾਰੇ ਕਰਦੇ ਨੇ। ਅਸੀਂ ਵੀ ਉਸ ਦੇ ਵਿੱਚ ਬਰਾਬਰ ਦੇ ਜ਼ਿੰਮੇਵਾਰ ਮੰਨਦੇ ਹਾਂ ਕਿ ਹਾਂ ਉਹ ਜਿਹੜਾ ਮੁੱਦਾ ਹੈ ਉਹ ਦਿਖਾਉਣਾ ਬਣਦਾ ਵੀ ਹੈ, ਦਿਖਾਇਆ ਵੀ ਜਾਂਦਾ ਹੈ। ਪਰ ਜਦੋਂ ਗੱਲ ਆਉਂਦੀ ਹੈ ਮਜ਼ਦੂਰ ਵਰਗ ਦੀ, ਉਹ ਮਜ਼ਦੂਰ ਵਰਗ ਜਿਹੜਾ ਪਿੰਡਾਂ ਦੇ ਵਿੱਚ ਰਹਿੰਦਾ ਹੈ, ਉਹ ਮਜ਼ਦੂਰ ਵਰਗ ਜਿਹੜਾ ਸੁਬਾਹ ਉੱਠ ਕੇ ਦਿਹਾੜੀ ਦੀ ਤਲਾਸ਼ ਦੇ ਵਿੱਚ ਨਿਕਲਦਾ, ਜੇ ਦਿਹਾੜੀ ਮਿਲਦੀ ਹੈ ਤਾਂ ਸ਼ਾਮ ਨੂੰ ਬੱਚਿਆਂ ਦੇ ਮੂੰਹ ਵਿੱਚ ਕੁਝ ਪੈਂਦਾ, ਉਹ ਵਰਗ ਦੀ ਗੱਲ ਕਿਤੇ ਨਹੀਂ ਹੁੰਦੀ। ਜੇ ਉਹ ਵਰਗ ਕਿਤੇ ਧਰਨਾ ਲਾਉਣਾ ਚਾਹੁੰਦਾ ਹੈ, ਉਸ ਨੂੰ ਧਰਨਾ ਨਹੀਂ ਲਾਉਣ ਦਿੱਤਾ ਜਾਂਦਾ, ਰੇਲਵੇ ਲਾਈਨਾਂ ਦੇ ਉੱਪਰੋਂ ਕੁੱਟ ਕੇ ਭਜਾ ਦਿੱਤਾ ਜਾਂਦਾ, ਪਰ ਉਹ ਉਸ ਦੀ ਕਿਤੇ ਗੱਲ ਨਹੀਂ ਹੁੰਦੀ। ਉਸ ਦੀ ਗੱਲ ਨਾ ਹੋਣ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਇੱਕ ਤਾਂ ਆ ਵੀ ਮਤਲਬ ਕੋਈ ਵੀ ਬੰਦਾ ਆ ਆਪਣੀ ਗੱਲ ਰੱਖ ਸਕਦਾ ਆ, ਚਾਹੇ ਕਿਸਾਨਾਂ ਦਾ ਮਸਲਾ ਆ। ਅਸਲ 'ਚ ਉਹਨਾਂ ਨੇ ਆਪਣਿਆਂ ਨੂੰ ਲਗਾਤਾਰ ਇੰਪਾਵਰ ਕੀਤਾ ਆ, ਮਤਲਬ ਲਗਾਤਾਰ ਜਥੇਬੰਦ ਕੀਤਾ ਆ, ਤੇ ਆਪਣੇ ਇੰਟਰਸਟ ਲਈ ਲੜਦੇ ਆ, ਆਪਣੇ ਮੁੱਦਿਆਂ ਤੇ ਲੜਦੇ ਆ। ਸਹੀ ਗੱਲ ਆ, ਉਹ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਉਹ ਜ਼ਿਆਦਾ ਜਦੋਂ ਲੜਦੇ ਆ, ਜ਼ਿਆਦਾ ਜਥੇਬੰਦ ਆ, ਜ਼ਿਆਦਾ ਇੰਪਾਵਰ ਆ, ਔਰ ਉਹਨਾਂ ਦੀਆਂ ਇਸ਼ੂ ਵੀ ਇੱਦਾਂ ਦੇ ਹੀ ਆ। ਅਸਲ 'ਚ ਜਿਹੜਾ ਮੌਜੂਦਾ ਪ੍ਰਬੰਧ ਬਣਿਆ ਉਹ ਕਿਸਾਨ ਲਈ ਵੀ ਉਸ ਤਰ੍ਹਾਂ ਦਾ ਹੀ ਆ, ਸ਼ਡਿਊਲ ਕਾਸਟ ਲਈ ਵੀ ਇਸ ਤਰ੍ਹਾਂ ਦਾ ਆ। ਪਰ ਇਹ ਆ ਵੀ ਉਹ ਇੱਕ ਸੁਸਾਇਟੀ ਜਿਹੜੀ ਲੜਨ ਦੀ ਪੋਜੀਸ਼ਨ 'ਚ ਆ, ਉਹ ਵੱਧ ਲੜ ਲੈਂਦੀ ਆ। ਉਹਦੇ ਕੋਲ ਇੱਕ ਤਰ੍ਹਾਂ ਦੀ ਇੱਕ ਬੇਸ, ਸੋਲਿਡ ਬੇਸ ਹੈਗਾ ਆ। ਉਹਦੀ ਸਟਰੈਂਥ ਕੀ ਹੈ? ਜਥੇਬੰਦੀ ਉਸ ਦੀ ਸਟਰੈਂਥ ਹੈ ਜਾਂ ਗਿਣਤੀ ਸਟਰੈਂਥ ਹੈ? ਕੀ ਮੰਨਦੇ ਹੋ? ਫਿਰ ਉਹ ਉਸੇ ਵਰਗ ਦੇ ਨਾਲ ਫਿਰ ਦੂਸਰਾ ਵਰਗ ਪਿੱਛੇ ਕਿਉਂ ਰਹਿ ਜਾਂਦਾ? ਕੀ ਕਾਰਨ? ਦੇਖੋ, ਇਸ ਸੁਸਾਇਟੀ ਦੇ ਵਿੱਚ ਜਿਸ ਬੰਦੇ ਨੇ, ਜਿਹੜਾ ਬੰਦਾ ਇੰਪਾਵਰ ਹੋਇਆ, ਠੀਕ ਆ, ਮੰਨ ਲਓ ਜੇ ਉਹ ਲੜਦਾ ਆ ਤੇ ਉਹਨੇ ਤਾਂ ਲੜਨਾ ਆ ਆਪਣੇ ਲਈ, ਠੀਕ ਹੈ ਨਾ। ਤੇ ਜਿਹੜਾ ਰਹਿ ਰਿਹਾ ਆ, ਉਹਨੂੰ ਵੀ ਆਪਣੇ ਆਪ ਨੂੰ ਇੰਪਾਵਰ ਕਰਨ ਲਈ ਕੰਮ ਕਰਨਾ ਪੈਣਾ। ਕਿਉਂਕਿ ਮੰਨ ਲਓ ਆਪਾਂ ਕਹਿ ਦਿੰਦੇ ਆ, ਆਪਾਂ ਮੀਡੀਆ ਨੂੰ ਕਹਿ ਦਈਏ, ਹੋਰ ਕਹਿ ਦਈਏ ਵੀ ਤੁਸੀਂ ਸਾਡੇ ਇਸ਼ੂ ਚੱਕੋ, ਤੇ ਉਹ ਅਗਲਿਆਂ ਦੀ ਮਰਜ਼ੀ, ਅਗਲੇ ਚੱਕਣ ਨਾ ਚੱਕਣ। ਤੇ ਜਿਨ੍ਹਾਂ ਦੇ ਇਸ਼ੂ ਨਹੀਂ ਚੱਕੇ ਜਾਂਦੇ, ਇਹ ਉਹਨਾਂ ਨੂੰ ਹੀ ਹਿੰਮਤ ਕਰਨੀ ਪੈਣੀ ਹੈ ਵੀ ਉਹ ਆਪਣੇ ਇਸ਼ੂ ਚੱਕਣ ਤੇ ਉਹਨਾਂ ਨੂੰ ਸੈਂਟਰ ਸਟੇਜ 'ਚ ਲਿਆਉਣ। ਤੇ ਇਸ ਕਰਕੇ ਜਿੱਦਾਂ ਅਸੀਂ ਵੀ ਕੀਤਾ ਹੈਗਾ, ਅਸੀਂ ਮੰਨ ਲਓ ਇੱਕ ਤਰ੍ਹਾਂ ਬਿਲਕੁਲ ਹਾਸ਼ੀਏ ਦੀ ਲਾਈਨ ਤੋਂ ਆਏ ਹਾਂ, ਠੀਕ ਹੈ ਕਿ ਨਹੀਂ। ਕਿਸੇ ਟਾਈਮ ਬੰਦੇ ਸਾਡੇ ਬਹੁਤ ਸਾਰੇ ਪਾਰਟੀ ਛੱਡ ਕੇ ਚਲੇ ਗਏ ਸੀ, ਅਸੀਂ ਦੁਬਾਰਾ ਡਿਵੈਲਪ ਕੀਤਾ, ਤੇ ਉਹਨਾਂ ਨੂੰ ਆਪ ਹੀ ਐਕਸਪ੍ਰੈਸ ਕਰਨ ਲਈ ਆਪਣੇ ਆਪ ਨੂੰ, ਠੀਕ ਹੈ, ਕੋਈ ਤੁਹਾਡਾ ਸਹਿਯੋਗ ਕਰ ਸਕਦਾ ਆ। ਪਰ ਫਿਰ ਵੀ ਜੇ ਤੁਸੀਂ ਆਪਣੇ ਕੋਰ ਇਸ਼ੂ, ਆਪਣੀ ਪੀੜਾ ਦੀ ਗੱਲ ਕਰਨੀ ਆ, ਤੇ ਤੁਹਾਨੂੰ ਆਪ ਹੀ ਆਪਣੇ ਆਪ ਨੂੰ ਉਸ ਸਟੇਜ ਤੇ ਡਿਵੈਲਪ ਕਰਨਾ ਪੈਣਾ। ਕਈ ਇਹ ਮੰਨਿਆ ਜਾਂਦਾ ਹੈ ਕਿ ਭਾਰਤੀ ਦਰਸ਼ਨ ਜਾਂ ਕੋਈ ਵੀ ਜਿਹੜਾ ਦਰਸ਼ਨ ਹੈ, ਉਹ ਉਸ ਸਮੇਂ ਸਭ ਤੋਂ ਵੱਧ ਸੈਂਟਰ ਸਟੇਜ ਤੇ, ਜਾਂ ਫਿਰ ਕਹਿ ਲਓ ਵੀ ਉਸ ਦੀ ਗੱਲ ਹੋਣ ਉਦੋਂ ਲੱਗੀ ਜਦੋਂ ਸਭ ਤੋਂ ਪਹਿਲਾਂ ਜਿਹੜਾ ਮਨੁੱਖ ਸੀ ਉਹ ਦੋ ਪੈਰਾਂ ਤੇ ਖੜਾ ਹੋਣ ਲੱਗਾ, ਚਾਰਾਂ ਤੋਂ। ਉਸ ਤੋਂ ਬਾਅਦ ਜਦੋਂ ਦਾਣੇ ਸਿੱਟੇ ਗਏ, ਉਸ ਨੂੰ ਲੱਗਾ ਵੀ ਆਹ ਕੋਈ ਚੀਜ਼ ਉੱਗ ਰਹੀ ਹੈ, ਇਹ ਵੱਡੇ ਪੱਧਰ ਤੇ ਸਟੋਰ ਕੀਤੀ ਜਾ ਸਕਦੀ ਹੈ, ਸਾਨੂੰ ਲੋੜ ਨਹੀਂ, ਹੁਣ ਅਸੀਂ ਹੋਰ ਚੀਜ਼ਾਂ ਬਾਰੇ ਸੋਚ ਸਕਦੇ ਹਾਂ। ਉਹੀ ਗੱਲ ਆ ਜਾਂਦੀ ਨਾ, ਫਿਰ ਉਹ ਇੰਨੇ ਜਿਹੜੀ ਸੰਪत्ति ਦੇ ਤੌਰ ਤੇ ਇੰਨੇ ਸੰਪੰਨ ਹੀ ਨਹੀਂ ਹੈਗੇ ਕਿ ਉਹ ਆਪਣੀ ਦਿਹਾੜੀ ਤੋੜ ਕੇ ਇਹ ਸਾਰੇ ਵਰਗਾਂ ਦੀ, ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰ ਸਕਣ। ਉਹਨਾਂ ਨੂੰ ਇੱਥੋਂ ਤੱਕ ਲਿਆਉਣ ਲਈ ਕੀ ਕਰਨਾ ਚਾਹੀਦਾ ਹੈ? ਕਿਸੇ ਪਾਰਟੀ ਨੂੰ, ਸਰਕਾਰ ਨੂੰ, ਜਾਂ ਫਿਰ ਉਹ ਕਿਵੇਂ ਆ ਸਕਦੇ ਨੇ ਸੈਂਟਰ ਸਟੇਜ ਦੇ ਵਿੱਚ? ਇਹੀ ਮੇਰਾ ਮੁੱਦਾ ਇਹੀ ਹੈ। ਦੇਖੋ, ਜੇ ਕਿਸੇ ਨੇ ਲਿਆਉਣੇ ਹੁੰਦੇ ਫਿਰ ਤਾਂ ਆ ਗਏ ਹੁੰਦੇ। ਤਾਂ ਤੁਸੀਂ, ਆਪਾਂ ਜਦੋਂ ਇਹ ਕਹਿ ਰਹੇ ਹਾਂ ਵੀ ਉਹਨਾਂ ਨੂੰ ਲਿਆਉਣਾ ਚਾਹੀਦਾ, ਇਹਦਾ ਮਤਲਬ ਜਿਹੜੇ ਵੀ ਸਥਾਪਿਤ ਗਰੁੱਪ ਆ, ਆਪਾਂ ਉਹਨਾਂ ਨੂੰ ਹੀ ਕਹਿ ਰਹੇ ਹਾਂ। ਐਗਜ਼ਿਸਟੈਂਸ ਜਿਹੜਾ ਵੀ ਸਪੇਸ ਹੈਗਾ ਆ, ਜਿਹੜੀ ਵੀ ਐਸਟੈਬਲਿਸ਼ਮੈਂਟ ਆ, ਆਪਾਂ ਉਹਨਾਂ ਨੂੰ ਹੀ ਕਹਿ ਰਹੇ ਹਾਂ। ਤੇ ਉਹ ਤਾਂ ਪਹਿਲਾਂ ਵੀ ਸੀਗੀਆਂ ਜੀ, ਤੇ ਉਹ ਨਹੀਂ ਲਿਆਂਦਾ ਗਿਆ। ਤੇ ਇਹੀ ਸਟਰਗਲ ਆ
ਬਈ ਮੰਨ ਲਓ ਸਥਾਪਿਤ ਗਰੁੱਪ ਨਹੀਂ ਲਿਆ ਰਹੇ ਹਾਂਜੀ ਤਾਂ ਫਿਰ ਉਹਨਾਂ ਦੀ ਆਪਣੀ ਜਦੋਂ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਹੀ ਤਾਂ ਸਟਰਗਲ ਆ, ਤਦ ਹੀ ਸਟਰਗਲ ਆ। ਜੇ ਉਹ ਹੋਣਾ ਹੁੰਦਾ ਤਾਂ ਫਿਰ ਸਟਰਗਲ ਥੋੜੀ ਰਹਿਣਾ ਸੀਗਾ। ਤੇ ਇਸ ਕਰਕੇ ਰਸਤਾ ਇੱਕੋ ਹੀ ਆ ਵੀ ਜਿਹੜੀ ਉਹਨਾਂ ਸੁਸਾਇਟੀਆਂ ਦੇ ਮੋਹਤਵਾਰ ਬੰਦੇ ਹੈਗੇ ਆ, ਇਹ ਉਹਨਾਂ ਨੂੰ ਡਿਵੈਲਪ ਕਰਨਾ ਪੈਣਾ ਆਪਣੇ ਆਪ ਨੂੰ, ਤੇ ਆਪਣੀ ਗੱਲ ਰੱਖਣ ਲਈ ਜੋ ਵੀ ਜਿਸ ਤਰ੍ਹਾਂ ਦੇ ਇੰਸਟੀਟਿਊਸ਼ਨ ਚਾਹੀਦੀ ਆ, ਜਿਸ ਤਰ੍ਹਾਂ ਦੀ ਇੱਕ ਨੌਲੇਜ ਚਾਹੀਦੀ, ਜਿਸ ਤਰ੍ਹਾਂ ਦੀ ਸਕਿੱਲ ਚਾਹੀਦੀ, ਜਿਸ ਤਰ੍ਹਾਂ ਦਾ ਉਹਨਾਂ ਨੂੰ ਆਪਣੇ ਤੌਰ ਤੇ ਜਥੇਬੰਦ ਹੋਣਾ ਬਣਦਾ ਆ, ਉਹ ਸਾਰੇ ਐਫਰਟ ਉਹਨਾਂ ਨੂੰ ਆਪ ਕਰਨੇ ਪੈਣੇ। ਪਲੱਸ ਜਿਹੜੇ ਅਦਰ ਸੈਕਸ਼ਨ ਆ, ਇਹਨਾਂ ਨਾਲ ਕੰਸਟਰਕਟਿਵ ਡਾਇਲੋਗ ਕੀਤਾ ਜਾ ਸਕਦਾ ਆ, ਮੀਡੀਆ ਨਾਲ ਕੰਸਟਰਕਟਿਵ ਡਾਇਲੋਗ ਕੀਤਾ ਜਾ ਸਕਦਾ ਆ ਵੀ ਤੁਸੀਂ ਸਾਡੇ ਮੁੱਦਿਆਂ ਨੂੰ ਵੀ ਸਪੇਸ ਦਿੱਤਾ। ਪਰ ਉਹਨਾਂ ਨੂੰ ਪਿੱਛੋਂ ਬੈਕਿੰਗ ਵੀ ਚਾਹੀਦੀ ਹੈ, ਕੋਈ ਸਟਰੋਂਗ ਧਿਰ ਉਹਨਾਂ ਦੇ ਜਦੋਂ ਬੈਕ ਤੇ ਆ ਕੇ ਖੜੂਗੀ, ਉਹਨਾਂ ਨੂੰ ਵੀ ਲੱਗੂਗਾ ਕਿ ਸਾਡਾ ਕੋਈ ਸਹਾਰਾ ਹੈ, ਅਸੀਂ ਹੁਣ ਅੱਗੇ ਵੱਧ ਸਕਦੇ ਹਾਂ। ਇਹ ਸਾਰੀਆਂ ਗੱਲਾਂ ਨੇ। ਚਲੋ ਖੈਰ ਆਪਾਂ ਅਗਲੇ ਮੁੱਦੇ ਉਹਦੇ ਲਈ BSP ਹੈਗੀ ਆ। BSP ਇੱਕ ਨੈਸ਼ਨਲ ਲੈਵਲ ਦੀ ਪਾਰਟੀ ਆ, ਔਰ BSP ਲਗਾਤਾਰ ਇਸ ਜਿਹੜੇ ਮਾਸਟਰਸ ਆ ਉਹਨਾਂ ਨੂੰ ਇੰਪਾਵਰ ਕਰਨ ਲਈ ਕੰਮ ਕਰ ਰਹੀ ਆ। ਪਰ ਜਿਹੜਾ ਕ੍ਰਾਈਸਿਸ ਇਹ ਆ ਵੀ ਜਿਹੜੀ ਜਿਨ੍ਹਾਂ ਸੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਮਤਲਬ ਸ਼ਡਿਊਲ ਕਾਸਟ ਹੈ, ਬੈਕਵਰਡ ਕਲਾਸਿਸ ਆ, ਉਹਨਾਂ ਦਾ ਕ੍ਰਾਈਸਿਸ ਇਸ ਕਰਕੇ ਜ਼ਿਆਦਾ ਆ ਵੀ ਉਹਨਾਂ ਦੇ ਮੈਜੋਰਟੀ ਲੋਕ ਅਜੇ ਤੱਕ ਵੀ ਇਹ ਸਮਝਦੇ ਆ ਵੀ ਜਿਹੜਾ ਕਾਂਗਰਸ ਆ ਉਹਨਾਂ ਨੂੰ ਮੁਕਤੀ ਦਵਾ ਸਕਦੀ ਆ। ਉਸ ਚੱਕਰ ਦੇ ਵਿੱਚ ਕਾਂਗਰਸ ਇੱਕ ਐਸਟੈਬਲਿਸ਼ ਪਾਰਟੀ ਆ, ਇੱਕ ਜਿਸ ਤਰ੍ਹਾਂ ਕਰੋ ਪੂੰਜੀਪਤੀ ਵਰਗ ਦੀ ਪਾਰਟੀ ਆ, ਪਰ ਉਹ ਮਾਸਿਸ ਵਿੱਚ ਪਰਸੈਪਸ਼ਨ ਇਹ ਬਣਾਈ ਆ ਵੀ ਇਹੀ ਗਰੀਬਾਂ ਦੀ ਮੁਕਤੀ ਕਰਾ ਸਕਦੀ। ਪਰ ਮੁਕਤੀ ਕਹਿ ਲਈਏ ਜਾਂ ਫਿਰ ਉਹ ਫ੍ਰੀ ਬੀਜ਼ ਵਾਲਾ ਕੰਮ ਕਹਿ ਲਈਏ, ਵੀ ਉਧਰ ਨੂੰ ਜ਼ਿਆਦਾ ਝੁਕਾਅ ਰਹਿੰਦਾ ਹੈ, ਖਾਸ ਤੌਰ ਤੇ ਇਸ ਵਰਗ ਦਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਉਹਨਾਂ ਨੂੰ ਐਂ ਲੱਗਦਾ ਕਿ ਜੇ ਕੋਈ 10 ਕਿਲੋ ਕਣਕ ਦੇ ਰਿਹਾ, ਕੋਈ 11 ਦਊਗਾ, ਆਪਾਂ ਉਹਨੂੰ ਵੋਟ ਪਾ ਦਿੰਨੇ, ਕਿਲੋ ਵੱਧ ਜੂਗੀ। ਇਹ ਫ੍ਰੀ ਬੀਜ਼ ਨੇ ਵੀ ਕਿਤੇ ਨਾ ਕਿਤੇ ਢਾਹ ਲਾਈ ਹੈ ਇਹ ਸਾਰੇ ਇੰਪਾਵਰਮੈਂਟ ਨੂੰ। ਮੈਂ ਉਹੀ ਕਹਿ ਰਿਹਾ ਨਾ ਵੀ ਜਦੋਂ ਜਿਹੜੇ ਲੋਕ ਆ, ਮਤਲਬ ਸਾਡਾ ਕੰਮ, ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ, ਸਾਡਾ ਕੰਮ ਹੈ ਲੋਕਾਂ ਨੂੰ ਇੰਪਾਵਰ ਕਰਨ ਦਾ। ਅਸੀਂ ਕੁਝ ਦੇ ਨਹੀਂ ਸਕਦੇ। ਉਹ ਜਿਹੜੀਆਂ ਪਾਰਟੀਆਂ ਆ ਉਹ ਲੋਕਾਂ ਨੂੰ ਇੰਪਾਵਰ ਨਹੀਂ ਕਰਦੀਆਂ। ਉਹ ਉਹਨਾਂ ਨੂੰ ਮਤਲਬ ਹੁੰਦਾ ਵੋਟ ਦਾ, ਤੇ ਉਹਨਾਂ ਕੋ ਮੌਕੇ ਤੇ ਜਦੋਂ ਵੋਟ ਦੀ ਲੋੜ ਹੁੰਦੀ ਉਹਨਾਂ ਕੁ ਬੈਨੀਫਿਟ ਦਿੰਦੇ ਆ, ਪਦਾਰਥਿਕ ਦਿੰਦੇ ਆ, ਤੇ ਬੰਦੇ ਦੀ ਉਹਦੇ ਬਦਲੇ ਵੋਟ ਲੈ ਲੈਂਦੇ ਆ। ਤੇ ਇਸ ਕਰਕੇ ਜਦ ਇਸੇ ਟ੍ਰੈਪ ਚੋਂ ਨਿਕਲਣ ਦੀ ਲੋੜ ਆ। ਇਹੀ ਅਸੀਂ ਪ੍ਰਚਾਰ ਕਰ ਰਹੇ ਹਾਂ ਵੀ ਉਹਨਾਂ ਦੀਆਂ ਟ੍ਰੈਪ 'ਚ ਨਾ ਫਸੋ, ਉਹਨਾਂ ਦੀ ਭਟਕਣ 'ਚ ਨਾ ਫਸੋ। ਉਹਦੇ ਨਾਲ ਤੁਹਾਡਾ ਕੋਈ ਕ੍ਰਾਈਸਿਸ ਹੱਲ ਨਹੀਂ ਹੋਣਾ। ਟਾਈਮਲੀ ਕ੍ਰਾਈਸਿਸ ਹੱਲ ਹੋ ਜਾਂਦਾ ਵੋਟਾਂ ਵੇਲੇ, ਉਸ ਤੋਂ ਬਾਅਦ ਉਹ ਫਿਰ ਖੜਾ ਹੋ ਜਾਂਦਾ ਜਦੋਂ ਉਹਨਾਂ ਦਾ ਤੁਹਾਡੇ ਨਾਲ ਮਤਲਬ ਨਿਕਲ ਜਾਂਦਾ। ਤੇ ਫਿਰ ਜਦ ਤੁਹਾਡਾ ਕ੍ਰਾਈਸਿਸ ਉਹਨਾਂ ਨੇ ਹੱਲ ਨਹੀਂ ਕਰਨਾ, ਤੇ ਤੁਸੀਂ ਇੱਕ ਆਪਣਾ ਅਲਟਰਨੇਟਿਵ ਜਿਹੜਾ ਪੋਲੀਟਿਕਸ ਆ, ਜਿਹੜੀ BSP ਆ, ਮਤਲਬ ਮਾਸੇ ਦੀ, ਚਾਹੇ ਆਮ ਆ ਕਿ ਕਿਸਾਨੀ ਆ, ਖੇਤੀ ਨਾਲ ਸੰਬੰਧਿਤ ਆ, ਸਾਰੀਆਂ ਜਿਹੜੇ ਵੀ ਇਸ ਸਟਰਕਚਰ ਜਿਹਨਾਂ ਨੂੰ ਸਪੇਸ ਨਹੀਂ ਮਿਲ ਰਿਹਾ, ਉਹਨਾਂ ਦੇ ਲਈ ਗੱਲ ਕਰਦੀ ਆ। ਔਰ ਇੱਕ ਨੈਸ਼ਨਲ ਲੈਵਲ ਤੇ ਆਰਗੇਨਾਈਜ਼ ਗਰੁੱਪ ਆ, ਉਹਦੀ ਇੱਕ ਮਤਲਬ ਠੀਕ ਠਾਕ ਲੀਡਰਸ਼ਿਪ ਆ ਜਿਹੜੀ ਉਹਨਾਂ ਨੂੰ ਡਿਵੈਲਪ ਕਰ ਸਕਦੀ, ਤੇ ਉਹਨੂੰ ਜੁਆਇਨ ਕਰਨ। ਤੇ ਉਹਨਾਂ ਨੂੰ ਇੱਕ ਬਣਿਆ ਬਣਾਇਆ ਗਰੁੱਪ ਹੈਗਾ ਤਾਂ ਹੈ, ਉਹਨੂੰ ਜੁਆਇਨ ਕਰਨ। ਉੱਥੇ ਉਹਨਾਂ ਦੀ ਆਲਰੇਡੀ ਗੱਲ ਹੋ ਰਹੀ ਆ। ਜਦੋਂ ਉਹ ਜੁਆਇਨ ਕਰੋਗੇ, ਗਰੁੱਪ ਹੋਰ ਵੱਡਾ ਹੋਊਗਾ ਤੇ ਉਹਨਾਂ ਦੀ ਹੋਰ ਇੰਪਾਵਰਮੈਂਟ ਹੋ ਜਾਊਗੀ। ਤਾਂ ਉਹਨਾਂ ਨੂੰ ਜੁਆਇਨ ਕਰਨ ਦਾ ਹੀ, ਜਿਹੜੇ ਆਲਰੇਡੀ ਤੁਹਾਡੇ ਸੈਕਸ਼ਨ 'ਚੋਂ ਕੰਮ ਕਰ ਰਹੇ ਬੰਦੇ, ਉਹਨਾਂ ਨੂੰ ਜੁਆਇਨ ਕਰਨ ਦਾ ਹੀ ਇਸ਼ੂ ਹੈਗਾ ਜੀ। ਆਖਰੀ ਮੇਰੇ ਸਵਾਲ ਨੇ, ਤੁਸੀਂ ਘੱਟ ਸਮੇਂ ਦੇ ਵਿੱਚ ਇਸ ਦਾ ਜਵਾਬ ਦੇ ਸਕਦੇ ਹੋ। ਇਲੈਕਟੋਰਲ ਰਿਫਾਰਮਸ ਦੀ ਗੱਲ ਆਪਾਂ ਕਰਦੇ ਹਾਂ। ਜਿਹੜੀਆਂ ਚੋਣਾਂ ਨੇ, ਬਹੁਤ ਮਹਿੰਗਾ ਪ੍ਰਬੰਧ ਬਣ ਚੁੱਕਿਆ ਹੈ। ਆਮ ਵਿਅਕਤੀ, ਇੱਕ ਗਰੀਬ ਵਿਅਕਤੀ ਇਸ ਨੂੰ ਲੜਨ ਬਾਰੇ ਸੋਚ ਵੀ ਨਹੀਂ ਸਕਦਾ, ਇਸ 'ਚ ਹਿੱਸਾ ਲੈਣ ਬਾਰੇ ਸੋਚ ਵੀ ਨਹੀਂ ਸਕਦਾ, ਹਾਲਾਂਕਿ ਹੱਕ ਸਾਰਿਆਂ ਦਾ ਹੈ ਇਹ ਸਾਰੇ ਪ੍ਰਬੰਧ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸੇ ਦੀਆਂ ਵੋਟਾਂ ਤੋੜਨ ਦੇ ਲਈ ਉਹਦੇ ਹੀ ਨਾਮ ਵਾਲਾ ਬੰਦਾ ਕਿਤੋਂ ਲੱਭ ਕੇ ਖੜਾ ਕਰ ਦਿੱਤਾ ਜਾਂਦਾ ਹੈ, ਫਿਰ ਜਦੋਂ ਵੋਟਾਂ ਪਵਾਉਣੀਆਂ ਹੁੰਦੀਆਂ ਨੇ ਉੱਥੇ ਹਰੇਕ ਤਰੀਕੇ ਦੇ ਪਦਾਰਥ ਬੀਬੀਆਂ ਨੂੰ ਸੂਟ ਤੱਕ ਦਿੱਤੇ ਜਾਂਦੇ ਨੇ। ਇਸ ਚੀਜ਼ ਦੇ ਐਵੀਡੈਂਸ ਮਿਲਦੇ ਨੇ। ਜਿਹੜੇ ਮਰਦ ਨੇ ਉਹਨਾਂ ਨੂੰ ਭਾਂਤ ਦੇ ਉਹ ਪਦਾਰਥ ਦਿੱਤੇ ਜਾਂਦੇ ਨੇ, ਜਿਹਨਾਂ ਉਹ ਬਿਲਕੁਲ ਮੰਤਰ ਮੁਗਧ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਰਨਾ ਕੀ ਆ, ਸਵੇਰ ਨੂੰ ਉੱਠ ਕੇ ਪਤਾ ਲੱਗਦਾ। ਇਹ ਸਾਰੇ ਪ੍ਰਬੰਧ ਦੇ ਵਿੱਚ ਇਹਦਾ ਤੋੜ ਕੀ ਹੋਣਾ ਚਾਹੀਦਾ, ਜਾਂ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਇਹ ਵਾਲੇ ਜਿਹੜੇ ਇਲੈਕਟੋਰਲ ਪ੍ਰਬੰਧ ਨੇ, ਇਹਨਾਂ 'ਚ ਰਿਫਾਰਮ ਦੀ ਲੋੜ ਹੈ? ਦੇਖੋ, ਇਸ 'ਚ ਮੈਂ ਸਮਝਦਾ ਵੀ ਜਿਹੜਾ ਸੁਸਾਇਟੀ ਦਾ ਚੇਤਨ ਤਬਕਾ ਆ, ਜਿਹੜਾ ਇਹ ਸੋਚਦਾ ਵੀ ਕੋਈ ਵੀ ਜਿਹੜੀ ਗੱਲ ਆ ਉਹ ਚੰਦ ਬੰਦਿਆਂ ਦੇ ਫਾਇਦੇ ਵਿੱਚ ਹੋ ਰਹੀ ਆ, ਪਰ ਓਵਰਆਲ ਸੁਸਾਇਟੀ ਦੇ ਇੰਟਰਸਟ ਵਿੱਚ ਨਹੀਂ ਹੈਗੀ, ਉਹਨੂੰ ਲਗਾਤਾਰ ਉਹਨੂੰ ਚੇਤਨਤਾ ਦੇ ਇਸ ਮੁੱਦੇ ਤੇ ਕੰਮ ਕਰਨਾ ਪੈਣਾ ਵੀ ਤਾਂ ਕਿ ਜਿਹੜਾ ਬੰਦੇ ਦੀ ਤਾਂ ਪਰਖ ਇਹ ਹੋਣੀ ਵੀ ਕੀ ਉਹਦੇ ਤੋਂ ਸਾਡੇ ਲਈ ਵਿਚਾਰ ਹੈਗਾ, ਕਿ ਸਾਡੀ ਬਿਹਤਰੀ ਲਈ ਕੋਈ ਉਹਦੇ ਕੋਲ ਆਈਡੀਆ ਹੈਗਾ, ਨਵਾਂ ਵਿਚਾਰ ਹੈਗਾ। ਪਰ ਉਹ ਨਹੀਂ ਹੁੰਦੀ, ਉਹਨਾਂ ਕੋਲ ਹੈ ਨਹੀਂ, ਨਾ ਉਹਨਾਂ ਨੇ ਕਰਨਾ ਆ। ਇਸ ਕਰਕੇ ਉਹਨਾਂ ਨੂੰ ਤੇ ਹੁੰਦਾ ਵੀ ਵੋਟਾਂ ਲੈਣੀਆਂ ਤੇ ਅਸੀਂ ਆਪਣੀ ਪਾਵਰ ਮੇਨਟੇਨ ਕਰਨੀ।
ਇਸ ਕਰਕੇ ਕਾਂਗਰਸ ਆ ਜਾਂ ਬੀਜੇਪੀ ਬਹੁਤ ਸਰਮਾਏਦਾਰ ਪਾਰਟੀਆਂ ਆ ਤੇ ਉਹ ਉਹਨਾਂ ਤੋਂ ਐਡਵਾਂਟੇਜ ਹੁੰਦਾ ਤੇ ਉਹ ਉਹਨੂੰ ਖੁੱਲ੍ਹ ਕੇ ਵਰਤਦੀਆਂ। ਇਹ ਤਾਂ ਸੁਸਾਇਟੀ ਨੂੰ ਹੈਗਾ ਵੀ ਉਹ ਗੱਡੀਆਂ ਤੇ ਜਿਹੜੇ ਮਹਿੰਗੇ ਉਹ ਪ੍ਰੋਗਰਾਮ ਕਰਦੇ ਆ ਉਹਨਾਂ 'ਚ ਜਾਣ ਨਾ ਤੇ ਉਹ ਦੇਖਣ ਵੀ ਵਿਚਾਰ ਕਿਹਦੇ ਕੋਲ ਵਧੀਆ ਹੈ, ਵਿਚਾਰਾਂ ਦੀ ਲੜਾਈ ਹੋਵੇ ਨਾ ਕਿ ਪਦਾਰਥਾਂ ਦੀ। ਹਾਂ, ਉਹਨੂੰ ਸਰਚ ਕਰਨ, ਕਿਉਂਕਿ ਜਿਹੜਾ ਜਿੱਦਾਂ ਤੁਸੀਂ ਕਹਿੰਦੇ ਆਮ ਬੰਦਾ ਜਦੋਂ ਜਿਹਦੇ ਕੋਲ ਸਾਧਨ ਨਹੀਂ ਜਾਂ ਵਿਚਾਰ, ਮਤਲਬ ਸੁਸਾਇਟੀ ਨੂੰ ਪ੍ਰੋਐਕਟਿਵ ਹੋਣਾ ਪੈਣਾ। ਅਜੇ ਤੱਕ ਉਹ ਇਹ ਸਮਝਦੇ ਆ ਵੀ ਜਿਹੜਾ ਕੈਂਡੀਡੇਟ ਹੈ ਉਹ ਸਾਡੇ ਕੋਲ ਆਵੇ ਤੇ ਜੇ ਆਮ ਬੰਦਾ ਆ ਮਤਲਬ ਸਾਡੇ ਵਰਗਾ ਆ ਉਹਨਾਂ ਕੋਲ ਤਾਂ ਗੱਡੀਆਂ 20 ਚਲਾ ਦਿੰਦੇ ਆ। ਮੀਡੀਆ ਸਪੇਸ ਦੇ ਰਿਹਾ ਤੁਹਾਨੂੰ ਕਾਫੀ ਹੱਦ ਤੱਕ ਦੇ ਰਿਹਾ ਆ ਤੇ ਉਹ ਜਿਹੜਾ ਆਮ ਬੰਦਾ ਕੋਈ ਲੜੂਗਾ ਜਿੱਤੋਂ ਵਿਚਾਰ ਹੈ ਪਰ ਸਾਧਨ ਹੈ ਨਹੀਂ, ਹੋ ਸਕਦਾ ਉਹਦੇ ਤੋਂ ਲੋਕਾਂ ਤੋਂ ਪਹੁੰਚਿਆ ਨਾ ਜਾਵੇ। ਇਹ ਸੁਸਾਇਟੀ ਨੂੰ ਪ੍ਰੋਐਕਟਿਵ ਹੋਣਾ ਪੈਣਾ ਇਸ ਮਸਲੇ 'ਚ। ਉਹਨੂੰ ਦੇਖਣਾ ਪੈਣਾ ਵੀ ਕਿਹੜੇ ਕੈਂਡੀਡੇਟ ਖੜੇ ਆ, ਆਪ ਹੀ ਚੈੱਕ ਕਰਨੇ ਪੈਣੇ ਜਿਹੜਾ ਸਾਡੇ ਲਈ ਵਧੀਆ ਹੈ ਉਹਦੇ ਲਈ ਖੜੇ ਹੋਈਏ। ਤੇ ਇਸ ਕਰਕੇ ਮਤਲਬ ਸੁਸਾਇਟੀ ਦਾ ਵੀ ਪ੍ਰੋਐਕਟਿਵ ਹੋਣਾ ਪੈਣਾ। ਜੇ ਉਹਨਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਸਰਮਾਏ ਦੇ ਇਰਦ ਗਿਰਦ ਬਹੁਤ ਘੁੰਮਦੀ ਆ, ਜਿਹਦੇ ਵਿੱਚ ਲੋਕਾਂ ਦੇ ਭਲੇ ਦੇ ਲਈ ਕੋਈ ਗੱਲ ਹੈ ਨਹੀਂ, ਮਤਲਬ ਖੋਖਲੀ ਰਾਜਨੀਤੀ ਆ, ਜਿਹਨੂੰ ਰੱਦ ਕਰਨਾ ਤੇ ਚੰਗਾ ਬਦਲ ਲੱਭਣਾ ਹੀ ਪੰਜਾਬ ਲਈ ਹੱਲ ਆ। ਤੇ ਸੁਸਾਇਟੀ ਨੂੰ ਦੇਖਣਾ ਪੈਣਾ ਵੀ ਜੇ ਮੰਨ ਲਓ 20 ਕੈਂਡੀਡੇਟ ਆ, ਇਹਨਾਂ ਚੋਂ ਸਾਡੇ ਲਈ ਚੰਗਾ ਬਦਲ ਕਿਹੜਾ ਹੋ ਸਕਦਾ ਤੇ ਉਹਦੇ ਲਈ ਸੁਸਾਇਟੀ ਨੂੰ ਵੀ ਖੜਨਾ ਪੈਣਾ। ਆਖਰੀ ਸਵਾਲ ਬਾਬੂ ਕਾਂਸ਼ੀ ਰਾਮ ਤੋਂ ਬਾਅਦ ਪੰਜਾਬ ਦੇ ਵਿੱਚ ਖਾਸ ਤੌਰ ਤੇ ਬਸਪਾ ਦੇ ਪੈਰ ਬਹੁਤੀ ਵਾਰ ਉਖੜਦੇ ਹੀ ਨਜ਼ਰ ਆਉਂਦੇ ਨੇ, ਕੀ ਕਾਰਨ ਮੰਨਦੇ ਹੋ ਸਭ ਤੋਂ ਵੱਡਾ ਇਸ ਦਾ? ਦੇਖੋ, ਜਦੋਂ ਸਾਹਿਬ ਕਾਂਸ਼ੀ ਰਾਮ ਜੀ ਇੱਕ ਬਹੁਤ ਵੱਡੇ ਫਿਗਰ ਸੀਗੇ, ਬਹੁਤ ਵੱਡੇ ਲੀਡਰ ਸੀਗੇ ਤੇ ਜਦੋਂ ਜਦ ਤੱਕ ਉਹ ਰਹਿੰਦੇ ਆ ਤੁਸੀਂ ਗਰੋਥ ਕਰਦੇ ਆ, ਜਦੋਂ ਚਲੇ ਜਾਂਦੇ ਆ ਕਿਤੇ ਕਿਤੇ ਗੈਪ ਵੀ ਪੈਂਦਾ ਹੈਗਾ। ਲੀਡਰਸ਼ਿਪ ਦਾ ਖੜਾ ਹੈ। ਦੇਖੋ, ਲੀਡਰਸ਼ਿਪ ਦਾ ਜਿਨ੍ਹਾਂ ਸੈਕਸ਼ਨ ਤੋਂ ਅਸੀਂ ਆਏ ਆ ਉਹ 'ਚ ਤਾਂ ਹਮੇਸ਼ਾ ਉਹਦੇ ਵਿੱਚ ਤਾਂ ਰਹਿਣਾ ਆ। ਜਿਨ੍ਹਾਂ ਨੂੰ ਇੱਧਰ ਜਿਹੜੇ ਕਦੀ ਇੱਧਰ ਇਸ ਏਰੀਏ 'ਚ ਆਏ ਨਹੀਂ ਉਹਨਾਂ ਦਾ ਸਪੀਅਰ ਨਹੀਂ ਹੈਗਾ, ਉਹਨਾਂ ਦਾ ਸਪੀਅਰ ਤਾਂ ਜ਼ਿਆਦਾਤਰ ਕੰਮ ਆ ਵੀ ਆਪਣੀ ਕਿਰਤ ਕਰਨੀ, ਜਾਂ ਫਿਰ ਉਹਨਾਂ ਨੂੰ ਵਰਤ ਲਿਆ ਜਾਂਦਾ ਹੈ ਵੱਡੀ ਕਮਿਊਨਿਟੀ ਵੱਲੋਂ। ਨਹੀਂ, ਉਹ ਵਰਤ ਹੋਣ ਦੀ ਸਥਿਤੀ ਵਿੱਚ ਤਦ ਹੀ ਵਰਤੇ ਜਾਂਦੇ ਆ ਬਈ ਜਦੋਂ ਉਹ ਇੰਨੇ ਪਾਵਰ ਹੈ ਨਹੀਂ, ਉਹ ਇਸ ਏਰੀਏ ਬਾਰੇ ਅੰਡਰਸਟੈਂਡਿੰਗ ਨਹੀਂ ਰੱਖਦੇ। ਮਤਲਬ ਪੋਲੀਟੀਕਲ ਕਲਾਸ ਆਪਾਂ ਸਾਰੇ ਘਰਾਂ 'ਚ ਪਿੰਡਾਂ 'ਚ ਰਹਿੰਦੇ ਹੀ ਆ ਵੀ ਜਿਹੜੀਆਂ ਕਿਰਤੀ ਜਮਾਤਾਂ ਆ ਉਹ ਜ਼ਿਆਦਾਤਰ ਆਪਣੇ ਕਿੱਤੇ ਦੀਆਂ ਗੱਲ ਕਰਦੀਆਂ, ਉਹ ਸਰਕਾਰਾਂ ਦੀਆਂ ਨੀਤੀਆਂ ਬਾਰੇ ਬਹੁਤ ਡਿਸਕਸ਼ਨ ਨਹੀਂ ਕਰਦੀਆਂ। ਜੇ ਕਿਤੇ ਆਪਾਂ ਕਰਨ ਵੀ ਲੱਗ ਪਈ ਉਹਨੇ ਕਹਿਣਾ ਲੈ ਇੱਥੇ ਵੀ ਰਾਜਨੀਤੀ ਝੜਨ ਲੱਗ ਪਿਆ। ਤੇ ਉਹ ਉਹਨਾਂ ਨੂੰ ਜਿੱਦਾਂ ਉਹਨਾਂ ਦੀ ਮਾਨਸਿਕਤਾ ਇਦਾਂ ਬਣਾਈ ਜਾਂਦੀ ਆ ਵੀ ਜੇ ਕੋਈ ਉਹਨਾਂ 'ਚ ਕੋਈ ਪਾਲਿਸੀ ਮੇਕਿੰਗ ਦੀ ਬਾਰੇ ਡਿਸਕਸ਼ਨ ਕਰਨਾ ਵੀ ਸ਼ੁਰੂ ਕਰੇ ਤੇ ਉਹਨੂੰ ਵੀ ਉਹ ਰਜਿਸਟ ਕਰਦੇ ਆ। ਤੇ ਇਸ ਕਰਕੇ ਲੀਡਰਸ਼ਿਪ ਦਾ ਕ੍ਰਾਈਸਿਸ ਹਮੇਸ਼ਾ, ਪੋਲੀਟੀਕਲ ਲੀਡਰਸ਼ਿਪ ਦਾ ਕ੍ਰਾਈਸਿਸ ਕੰਮ ਕਾਂ 'ਚ ਬਹੁਤ ਮਾਰਿਆ, ਪਰ ਇਸ ਲਾਈਨ ਦੇ ਵਿੱਚ ਉਹਨਾਂ ਦਾ ਕ੍ਰਾਈਸਿਸ ਰਿਹਾ ਤੇ ਸਾਹਿਬ ਨੇ ਕਾਫੀ ਹੱਦ ਤੱਕ ਡਿਵੈਲਪ ਕੀਤਾ। ਸਾਹਿਬ ਦੇ ਜਾਣ ਤੋਂ ਬਾਅਦ ਵੱਡੇ ਲੀਡਰ ਦੇ ਜਾਣ ਤੋਂ ਬਾਅਦ ਕੋਈ ਗੈਪ ਪੈਂਦਾ ਵੀ ਆ ਔਰ ਪਿਆ ਵੀ ਆ, ਪਰ ਜਿਹੜੀ ਹੁਣ ਸਾਹਿਬ ਦੇ ਦੌਰ ਤੋਂ ਬਾਅਦ ਅਸੀਂ ਇੱਕ ਸੈਕਿੰਡ ਦੌਰ ਦੀ ਲੀਡਰਸ਼ਿਪ ਆ, ਅਸੀਂ ਉਹਨੂੰ ਕਾਫੀ ਹੱਦ ਤੱਕ ਘੱਟ ਕੀਤਾ ਔਰ ਨਵੀਂ ਅਸੀਂ ਲੀਡਰਸ਼ਿਪ ਡਿਵੈਲਪ ਕਰ ਰਹੇ ਹਾਂ। ਔਰ ਇਸ ਸਾਡੇ ਕੰਮ ਦਾ ਸਿੱਟਾ ਹੀ ਸੀ ਵੀ ਅਸੀਂ 2019 ਦੇ ਵਿੱਚ ਮੁੜ ਇੱਕ ਲੰਬੇ ਸਮੇਂ ਤੋਂ ਬਾਅਦ 2,05,000 ਵੋਟਾਂ ਲੈ ਕੇ ਐਸਟੈਬਲਿਸ਼ ਕੀਤਾ ਤੇ ਆਪਣੇ ਆਪ ਨੂੰ, ਤੇ ਹੁਣ ਦੁਬਾਰਾ ਅਸੀਂ ਉਸ ਲਾਈਨ ਤੇ ਹੋਰ ਅੱਗੇ ਵਧ ਰਹੇ ਹਾਂ। ਉਸ ਸਮੇਂ ਚਲੋ ਅਲਾਈਅੰਸ ਵੀ ਸੀ ਤੁਹਾਡੇ ਨਾਲ, ਤੇ ਉਸ ਤੋਂ ਬਾਅਦ ਜੇ ਅੱਜ ਗੱਲ ਕਰੀ ਜਾਵੇ ਜਿੰਨੇ ਧਿਰਾਂ ਦਾ ਇਸ ਵਾਰ ਮੁਕਾਬਲਾ ਹੈ, ਇਸ ਵਾਰ ਇਹ ਵੀ ਹੋ ਸਕਦਾ ਹੈ ਕਿ 2,05,000 ਵੋਟ ਵਾਲਾ ਕੈਂਡੀਡੇਟ ਹੀ ਨਿਰਣਾਇਕ ਸਾਬਤ ਹੋ ਜਾਵੇ ਜਿਸ ਤਰੀਕੇ ਦੀ ਸਥਿਤੀ ਹੈ। ਪਰ ਉਸ ਦੇ ਲਈ ਤੁਹਾਨੂੰ ਬਹੁਤ ਬੈਸਟ ਲੱਕ ਕਹਿੰਦੇ ਆ ਅਸੀਂ, ਗੁੱਡ ਲੱਕ ਕਹਿੰਦੇ ਆ, ਦੇਖਦੇ ਆ ਬਣਦਾ ਕੀ। ਆਖਰੀ ਦੇ ਵਿੱਚ ਮੈਂ ਇਕੱਲੇ ਕੈਂਡੀਡੇਟ ਜਿਹੜੇ ਤੁਹਾਡੇ ਵਿਰੋਧ 'ਚ ਇੱਥੋਂ ਖੜੇ ਨੇ ਨਾਮ ਲਊਂਗਾ, ਤੁਸੀਂ ਤੁਹਾਡੇ ਦਿਮਾਗ 'ਚ ਪਹਿਲਾ ਵਿਚਾਰ ਕੀ ਆਉਂਦਾ ਉਹਨਾਂ ਬਾਰੇ ਤੁਸੀਂ ਸਾਂਝਾ ਕਰ ਸਕਦੇ ਹੋ। ਚਰਨਜੀਤ ਸਿੰਘ ਚੰਨੀ। ਦੇਖੋ, ਇਹ ਸਾਰੇ ਹੀ ਆਪਣੇ ਇੰਟਰਸਟ ਲਈ ਆਏ ਆ। ਦੇਖੋ, ਪਹਿਲੀ ਗੱਲ ਤੇ ਇਹ ਆ ਵੀ ਉਹ ਰੋਪੜ ਤੋਂ ਆਏ ਆ, ਉਹ 22 'ਚ ਵੀ ਆਏ ਸੀਗੇ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ, ਕਿਉਂਕਿ ਕਾਂਗਰਸ ਨੂੰ ਫਿਕਰ ਸੀਗਾ ਵੀ ਬਸਪਾ ਨਹੀਂ ਜਿੱਤਣੀ ਚਾਹੀਦੀ ਕਿਉਂਕਿ ਇਹਨਾਂ ਦਾ ਬੇਸ ਤਾਂ ਅਸੀਂ ਸਾਂਭ ਕੇ ਬੈਠੇ ਆ। ਤੇ ਉਹਨੇ 22 'ਚ ਆਪਣੇ ਨਾਂ ਤੇ ਵੋਟਾਂ ਮੰਗੀਆਂ ਸੀ, ਉਹਨਾਂ ਨੂੰ ਲੱਗਦਾ ਸੀ ਵੀ ਜਿਹੜਾ ਸਾਡਾ ਕੈਂਡੀਡੇਟ ਹੈ ਉਹਨੇ ਹਾਰ ਜਾਣਾ ਤੇ ਵੀ ਇੱਥੇ ਵੋਟ ਆਪਣੀ ਰੋਕਣ ਦੀ ਲੋੜ ਆ। ਉਹਨੇ 22 ਵਿੱਚ ਕਰਤਾਰਪੁਰ 'ਚ ਕਿਹਾ ਵੀ ਮੇਰੇ ਨਾਂ ਤੇ ਵੋਟਾਂ ਪਾਓ, ਤੁਹਾਨੂੰ ਕੋਈ ਕੰਮ ਪੈਂਦਾ ਤੇ ਮੈਂ ਕਰੂੰਗਾ। ਤੇ ਜਿੱਦਾਂ ਹੀ ਵੋਟਾਂ ਖਤਮ ਹੋਈਆਂ ਵਾਪਸ ਰੋਪੜ ਚੱਲ ਗਏ, ਫਿਰ ਅਮਰੀਕਾ ਚੱਲ ਗਏ 6 ਮਹੀਨੇ ਲਈ, ਆਏ ਹੀ ਨਹੀਂ। ਜਦੋਂ ਦੁਬਾਰਾ ਉਹਨੂੰ ਲੱਗਦਾ ਉਹਨਾਂ ਨੂੰ ਲੱਗਾ ਵੀ ਮੈਨੂੰ ਟਿਕਟ ਮਿਲ ਸਕਦੀ ਆ, ਫਿਰ ਉਹਨੇ ਜਲੰਧਰ ਆਉਣਾ ਸ਼ੁਰੂ ਕੀਤਾ। ਤੇ ਇਸ ਕਰਕੇ ਉਹਨਾਂ ਦੇ ਆ ਵੀ ਅੱਜ ਤੱਕ ਮੈਂ ਕੋਈ ਇੱਦਾਂ ਨਹੀਂ ਦੇਖਿਆ ਵੀ ਕੋਈ ਬੰਦਾ ਇਲੈਕਸ਼ਨ ਲੜਨਾ ਆਇਆ ਹੋਵੇ ਤੇ ਫੈਮਿਲੀ ਹੀ ਉੱਥੇ ਸ਼ਿਫਟ ਕਰ ਗਿਆ ਹੋਵੇ। ਮੈਂ ਅੱਜ ਤੱਕ ਇਦਾਂ ਦਾ ਦੇਖਿਆ ਨਹੀਂ। ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਕੇਸ ਵਿੱਚ ਵੀ ਇਦਾਂ ਨਹੀਂ ਹੋਣਾ ਕਿਉਂਕਿ ਇੱਥੇ ਕਿਰਾਏ ਤੇ ਰਹਿ ਰਹੇ ਆ। ਤੇ ਇਸ ਕਰਕੇ ਜਿਹੜਾ ਬੰਦਾ ਇੱਥੇ ਰਹਿਣਾ ਨਹੀਂ ਚਾਹੁੰਦਾ
ਉਹ ਲੋਕਾਂ ਨੂੰ ਰਿਪਰੈਜ਼ੈਂਟ ਕਿੱਦਾਂ ਕਰ ਸਕਦਾ ਹੈ। ਤੇ ਇਸ ਕਰਕੇ ਮੈਨੂੰ ਤਾਂ ਇਦਾਂ ਲੱਗਦਾ ਜੇ ਉਹਨਾਂ ਨੂੰ ਜਿਹੜੇ ਵੀ ਵੋਟ ਪਾਉਂਦੇ ਆ, ਜਦ ਉਹਨਾਂ ਨੂੰ ਉਹ ਬੰਦਾ ਹੀ ਨਹੀਂ ਲੱਭਣਾ, ਜਦ ਬੰਦਾ ਹੀ ਗਾਇਬ ਰਹਿਣਾ ਕੌਂਸਟੀਟਿਊਐਂਸੀ, ਤਾਂ ਉਹਦੇ ਰਿਫਾਰਮ ਲਈ ਕਿੱਦਾਂ ਕੰਮ ਕਰ ਸਕਦਾ, ਉਹਨਾਂ ਲੋਕਾਂ ਦੀ ਸਹੀ ਨੁਮਾਇੰਦਗੀ ਕਿੱਦਾਂ ਕਰ ਸਕਦਾ। ਕਹਿਣ ਦਾ ਮਤਲਬ ਕਹਿ ਸਕਦੇ ਆ ਵੀ ਇੱਥੋਂ ਉੱਠ ਕੇ ਲੋਕਾਂ ਨੂੰ ਉੱਥੇ ਜਾਣਾ ਪਊਗਾ ਆਪਣਾ ਦਰਦ ਦੱਸਣ ਲਈ। ਲੱਭਣਾ ਹੀ ਨਹੀਂ, ਬੰਦਾ ਹੀ ਨਹੀਂ ਲੱਭਣਾ। ਉੱਥੇ ਗਏ ਆ ਵੀ ਪਤਾ ਨਹੀਂ ਅੱਗੇ ਹੋਵੇ 120 ਕਿਲੋਮੀਟਰ ਹੋਰ ਅੱਗੇ ਬੰਦਾ ਲੱਭਿਆ ਹੋਵੇ, ਚਲੋ ਠੀਕ ਹੈ, ਤੇ ਉਹ ਪਰਪਸ ਹੀ ਫੇਲ ਹੋ ਜਾਣਾ ਆ ਜਿਸ ਲਈ ਵੋਟਾਂ ਪਾਈਆਂ। ਆਮ ਆਦਮੀ ਪਾਰਟੀ ਪਵਨ ਕੁਮਾਰ ਨੂੰ ਦੇਖੋ, ਮੈਂ ਤੇ ਇਹੀ ਕਹੂੰਗਾ ਵੀ ਚਲੋ ਅਲਾਈਅੰਸ ਵਿੱਚ ਵੀ ਸਾਡੇ ਨਾਲ ਰਹੇ ਆ ਬਈ, ਆਪਾਂ ਮਤਲਬ ਜਦੋਂ ਇੱਕ ਆਪਾਂ ਲਾਈਨ ਤੇ ਖੜੇ ਹੀ ਨਹੀਂ ਰਹੇ, ਹੁਣ ਕੀ ਗਾਰੰਟੀ ਹੈ ਵੀ ਉੱਥੇ ਖੜੇ ਰਹੋਗੇ। ਸਿਧਾਂਤ ਛੱਡੇ ਨੇ ਕਹਿ ਸਕਦੇ ਹਾਂ, ਸਿਧਾਂਤ ਛੱਡੇ ਨੇ ਕਹਿ ਸਕਦੇ ਹਾਂ ਕਿ ਆਪਣੀ ਪਾਰਟੀ ਜਿਹੜੀ ਵਿਚਾਰਧਾਰਾ ਨਾਲ ਤੁਸੀਂ ਸਹਿਮਤ ਸੀ ਉਸ ਨੂੰ ਬਦਲ ਕੇ ਤੁਸੀਂ ਹੋਰ ਵਿਚਾਰਧਾਰਾ 'ਚ ਗਏ ਹੋ। ਮਤਲਬ ਮੈਂ ਤੇ ਇਹੀ ਕਹੂੰਗਾ ਵੀ ਜਦੋਂ ਆਪਣੀ ਕੋਈ ਪੋਜੀਸ਼ਨ ਵਾਲੀ ਮੈਰਿਟ ਹੀ ਨਹੀਂ ਰਹੀ, ਮਤਲਬ ਇੱਕ ਮੈਰਿਟ ਹੀ ਨਹੀਂ ਰਹੀ ਕਿਤੇ ਖੜਨ ਦੀ, ਤੇ ਲੋਕਾਂ ਨੇ ਕਿੱਦਾਂ ਤੁਹਾਡੇ ਤੇ ਟਰਸਟ ਕਰਨਾ ਆ। ਇਹਦੀ ਕੀ ਗਾਰੰਟੀ ਆ ਵੀ ਜਿੱਥੇ ਤੁਸੀਂ ਅੱਜ ਖੜੇ ਆ ਫਿਰ ਫਿਊਚਰ ਵਿੱਚ ਵੀ ਇੱਥੇ ਖੜੇ ਰਹੋ। ਸੁਸ਼ੀਲ ਰਿੰਕੂ, ਦੇਖੋ ਸੁਸ਼ੀਲ ਰਿੰਕੂ ਦੀ ਇਹ ਆ ਵੀ ਉਹਨਾਂ ਦਾ ਵੀ ਸੇਮ ਹੀ ਆ, ਮਤਲਬ ਕਾਂਗਰਸ ਤੋਂ ਖੜੇ ਹੋਏ, ਫਿਰ ਆਪ ਤੋਂ ਐਮਪੀ ਬਣਾਇਆ, ਫਿਰ ਉਹਨਾਂ ਟਿਕਟ ਵੀ ਦਿੱਤੀ, ਫਿਰ ਉਹਨੂੰ ਵੀ ਛੱਡ ਕੇ ਹੁਣ ਬੀਜੇਪੀ 'ਚ ਆ ਗਏ, ਦਲ ਬਦਲੀ। ਉਹਨਾਂ ਦੀ ਵੀ ਕੀ ਗਾਰੰਟੀ ਆ ਵੀ ਫਿਰ ਹੁਣ ਉਹਨੂੰ ਹੀ ਔਨ ਕਰਨਗੇ। ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਮਹਿੰਦਰ ਸਿੰਘ ਕੇਪੀ, ਦੇਖੋ ਉਹ ਵੀ ਸੇਮ ਸਥਿਤੀ ਆ। ਮੰਨ ਲਓ ਕਾਂਗਰਸ ਲਈ ਵੋਟਾਂ ਮੰਗਦੇ ਰਹੇ ਆ, ਮਿਲਾ ਕੇ ਇੱਥੇ ਆਈਏ ਵੀ ਇੱਕ ਪਾਸੇ ਦਲ ਬਦਲੂ ਨੇ, ਇੱਕ ਪਾਸੇ ਉਹ ਵਿਅਕਤੀ ਜਿਹੜਾ ਸ਼ੁਰੂ ਤੋਂ ਇੱਕੋ ਪਾਰਟੀ ਕਾਂਗਰਸ ਲਈ ਵੋਟਾਂ ਮੰਗਦੇ ਰਹੇ ਆ, ਅਕਾਲੀ ਦਲ ਉਹਦੇ ਵਿਰੋਧ 'ਚ ਰਿਹਾ। ਹੁਣ ਉਸ ਬੰਦੇ ਤੋਂ ਉਹਨਾਂ ਨੂੰ ਆਪਣੀ ਗੱਲ ਕਰਾਉਣੀ। ਤੁਹਾਨੂੰ ਇਸ ਚੀਜ਼ ਦਾ ਐਡਵਾਂਟੇਜ ਮਿਲ ਰਿਹਾ ਹੈ ਕਿ ਤੁਸੀਂ ਲੋਕਲ ਹੋ ਤੇ ਇੱਕੋ ਪਾਰਟੀ ਦੇ ਨਾਲ ਹੀ ਜੁੜੇ ਹੋਏ ਹੋ, ਤੇ ਬਾਕੀ ਸਾਰੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਪਾਰਟੀ ਤੋਂ ਆਏ ਨੇ ਜਾਂ ਫਿਰ ਬਹੁਤ ਦੂਰੋਂ ਆਏ ਨੇ। ਨਹੀਂ, ਚਰਨਜੀਤ ਚੰਨੀ ਹੁਣੀ ਵੀ ਲੋਕਾਂ ਦੇ ਅਸਲ ਨੌਲੇਜ 'ਚ ਹੈ ਨਹੀਂ, ਉਹਨਾਂ ਨੇ ਵੀ 3 ਪਾਰਟੀਆਂ ਬਦਲੀਆਂ। ਉਹ ਪਹਿਲਾਂ ਇੰਡੀਪੈਂਡੈਂਟ ਸੀ, ਫਿਰ ਅਕਾਲੀ ਦਲ 'ਚ ਆਏ, ਫਿਰ ਪੀਪੀ ਦਾ ਵੀ ਰੌਲਾ ਪੈਂਦਾ, ਫਿਰ ਕਾਂਗਰਸ 'ਚ ਆਏ। ਦੇਖੋ ਇਸ ਚੀਜ਼ ਦਾ ਇੱਕ ਲੋਕ ਕੰਸੀਡਰ ਤਾਂ ਕਰਦੇ ਆ, ਮਸਲਾ ਪਾਰਟੀ ਬਦਲਣ ਦਾ ਨਹੀਂ ਹੈਗਾ, ਹਰੇਕ ਕੋਲ ਆਪਸ਼ਨ ਹੁੰਦੀਆਂ, ਪਰ ਸਾਨੂੰ ਇਹ ਸੀਗਾ ਵੀ ਜਿਸ ਵਿਸ਼ਵਾਸ ਤੇ ਅਸੀਂ ਵੋਟ ਲਈ ਅਸੀਂ ਉੱਥੇ ਖੜੇ ਰਹਿਣਾ, ਇਸ ਕਰਕੇ ਲੋਕ ਇਸ ਗੱਲ ਨੂੰ ਕੰਸੀਡਰ ਕਰਦੇ। ਇੰਡੀਆ ਜਾਂ ਐਨਡੀਏ ਗੱਠਜੋੜ ਇਹ ਸਾਡੀ ਆਪਸ਼ਨ ਨਹੀਂ ਹੈਗੀ, ਇਹ ਉਹਨਾਂ ਨੇ ਪਰਸੈਪਸ਼ਨ ਬਣਾਈ ਆ, ਇਹ ਉਹਨਾਂ ਦੇ ਮੀਡੀਆ ਪ੍ਰੋਪੇਗੈਂਡਾ ਉਹ ਹਰ ਇਲੈਕਸ਼ਨ 'ਚ ਬਣਾਉਂਦੇ ਆ ਬਈ ਆਹ 2 ਪਾਰਟੀਆਂ ਇਹਨਾਂ 'ਚ ਚੂਜ਼ ਕਰ ਲਓ। ਜਿਹੜਾ ਉਹਨਾਂ ਦਾ ਪ੍ਰਚਾਰ ਤੰਤਰ ਆ, ਉਹਨਾਂ ਦਾ ਮੀਡੀਆ ਆ ਵੀ ਮਾਸਸ ਨੂੰ ਆਪਸ਼ਨ 2 ਹੀ ਦਿੰਦਾ ਬਈ ਜਿਹੜੀ ਰੂਲਿੰਗ ਧਿਰ ਤੇ ਉਹਦੇ ਬਦਲ ਵਿੱਚ ਕੱਲੀ ਆਹ ਆ। ਅਸੀਂ ਉਹਨਾਂ ਦੇ ਇਸ ਫਰੇਮ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਵੀ ਬੀਜੇਪੀ ਜੇ ਸੈਂਟਰ 'ਚ ਆ ਤੇ ਉਹਦੇ ਮੁਕਾਬਲੇ ਬਸਪਾ ਵੀ ਹੋ ਸਕਦੀ ਹੈ। ਜੀ, ਸੋ ਤੁਸੀਂ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਉਸ ਤੋਂ ਬਾਅਦ ਆਪਾਂ ਅਲਵਿਦਾ ਚਾਹਾਂਗੇ। ਦੇਖੋ, ਮੈਂ ਤੇ ਇਹੀ ਆ ਵੀ ਪੰਜਾਬ ਬਦਲ ਲੱਭਦਾ ਪਿਆ। ਪੰਜਾਬ ਨੇ ਲਗਾਤਾਰ 14 'ਚ ਵੀ ਬਦਲ ਲੱਭਿਆ, 17 'ਚ ਵੀ ਬਦਲ ਲੱਭਿਆ, 22 'ਚੋਂ ਬਦਲ ਲੱਭਣ 'ਚ ਕਾਮਯਾਬ ਤਾਂ ਹੋ ਗਏ, ਪਰ ਉਹ ਪੰਜਾਬ ਦੇ ਬਹੁਤੀ ਮੈਰਿਟ ਦਾ ਨਹੀਂ ਸੀਗਾ। ਤੇ ਅਸੀਂ ਵੀ ਇੱਕ ਬਦਲ ਦੇ ਰੂਪ ਵਿੱਚ ਕੰਮ ਕੀਤਾ ਇਹਨਾਂ ਸਥਾਪਿਤ ਪਾਰਟੀਆਂ ਵਿੱਚ ਪਿਛਲੇ 12 ਸਾਲਾਂ ਤੋਂ, ਔਰ ਇਮਾਨਦਾਰੀ ਨਾਲ ਕੀਤਾ। ਇਸ ਕਰਕੇ ਨਹੀਂ ਕੀਤਾ ਵੀ ਅਸੀਂ ਕੋਈ ਐਮਐਲਏ ਐਮਪੀ ਬਣਨਾ। ਜਦੋਂ ਮੈਂ ਨੌਕਰੀ ਛੱਡੀ ਸੀ ਉਦੋਂ ਕੋਈ ਇਲੈਕਸ਼ਨ ਨਹੀਂ ਸੀਗੇ, ਤੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੇ ਪੰਜਾਬ ਦੇ ਮੁੱਦੇ, ਕਿਉਂਕਿ ਉਹਨਾਂ ਦਾ ਜਿਹੜਾ ਸੰਕਟ ਆ ਸਾਡਾ ਨਿੱਜੀ ਸੰਕਟ ਆ, ਸਾਡੇ ਪਰਿਵਾਰਾਂ ਦਾ ਸੰਕਟ ਆ, ਅਸੀਂ ਉਹ ਹੱਲ ਕਰਨ ਲਈ ਨਿਕਲੇ ਆ ਇਹਨਾਂ ਪਾਰਟੀਆਂ ਦੇ ਸਥਾਪਿਤ ਰਾਜਨੀਤੀ ਦੇ ਬਦਲ ਦੇ ਰੂਪ ਵਿੱਚ, ਕਿਉਂਕਿ ਉਹ ਖੋਖਲੀ ਸਾਬਤ ਹੋਈ ਆ। ਤੇ ਇਸ ਕਰਕੇ ਮੈਂ ਇਹੀ ਬਤੌਰ ਕੈਂਡੀਡੇਟ ਇਹੀ ਅਪੀਲ ਕਰਨਾ ਚਾਹੁੰਦਾ, ਚਾਹੇ ਬਾਹਰਲੇ ਐਨਆਰਆਈ ਸਾਥੀ ਆ ਜਾਂ ਇੱਥੇ ਆ ਜਿਹੜੇ ਜਲੰਧਰ ਨਾਲ ਸੰਬੰਧ ਰੱਖਦੇ, ਪੰਜਾਬ ਬਾਰੇ ਚਿੰਤਤ ਆ, ਬਈ ਸਾਨੂੰ ਤੁਸੀਂ ਇੱਕ ਵਾਰ ਬਦਲ ਦੇ ਰੂਪ ਵਿੱਚ ਪਰਖ ਕੇ ਦੇਖੋ। ਅਸੀਂ ਇਮਾਨਦਾਰੀ ਨਾਲ ਕਹਿੰਦੇ ਆ, ਤੁਹਾਨੂੰ ਕਦੀ ਸ਼ਿਕਾਇਤ ਦਾ ਜਿਹੜਾ ਮੌਕਾ ਨਹੀਂ ਮਿਲੂਗਾ। ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਸੋ ਇਹ ਸਨ ਸਾਡੇ ਨਾਲ ਬਸਪਾ ਤੋਂ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਤੁਸੀਂ ਉਹਨਾਂ ਦੇ ਵਿਚਾਰ ਸੁਣੇ ਨੇ। ਤੁਹਾਨੂੰ ਜੇਕਰ ਉਹਨਾਂ ਦੇ ਵਿਚਾਰ ਚੰਗੇ ਲੱਗੇ ਨੇ ਜਾਂ ਤੁਹਾਡੇ ਇਸ ਦੇ ਬਾਰੇ ਕੀ ਰਾਏ ਹੈ, ਤੁਸੀਂ ਸਾਰੇ ਵਿਚਾਰ ਰਾਏ ਟਿੱਪਣੀਆਂ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਉਮੀਦ ਕਰਦੇ ਹਾਂ ਜੇਕਰ ਬਲਵਿੰਦਰ ਕੁਮਾਰ ਨੂੰ ਇੱਥੋਂ ਜਲੰਧਰ ਤੋਂ ਲੋਕ ਫਤਵਾ ਦਿੰਦੇ ਨੇ ਤਾਂ ਉਹ ਹਰ ਵਰਗ ਦੀ ਗੱਲ ਉੱਥੇ ਕਰਨਗੇ, ਬੇਸ਼ੱਕ ਉਹ ਦਿਹਾੜੀਦਾਰ ਮਜ਼ਦੂਰ ਹੋਵੇ, ਬੇਸ਼ੱਕ ਉਹ ਕਿਸਾਨ ਹੋਵੇ, ਤੇ ਬੇਸ਼ੱਕ ਉਹ ਜਲੰਧਰ ਦਾ ਇੰਡਸਟਰੀਅਲਿਸਟ ਹੋਵੇ। ਇਸੇ ਆਸ ਦੇ ਨਾਲ ਅਲਵਿਦਾ ਚਾਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।